ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 31 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਤੇ ਰਾਜਕਨਵੀਰ ਸਿੰਘ ਜੀ, ਜੀ ਆਇਆਂ ਨੂੰ ਛੁੱਟੀ ਤੋਂ ਬਾਅਦ। ਜੀ ਥੈਂਕ ਯੂ ਜੀ, ਬੜੀ ਮਿਹਰਬਾਨੀ। ਤੇ ਬਿਲਕੁਲ ਆਪਾਂ ਲਗਾਤਾਰ ਤਾਂ ਕੋਸ਼ਿਸ਼ ਕਰਦੇ ਰਹੇ, ਉੱਥੋਂ ਵੀ ਥੋੜ੍ਹੇ ਬਹੁਤੇ ਕੋਈ ਨਾ ਕੋਈ ਜਿਹੜੇ ਪ੍ਰੋਗਰਾਮ ਕਰ ਸਕਦੇ ਸੀ ਛੁੱਟੀ ਦੇ ਦੌਰਾਨ ਵੀ ਕੀਤੇ, ਤੇ ਹੁਣ ਆਪਾਂ ਰੈਗੂਲਰਲੀ ਮੁੜ ਪਹੁੰਚ ਚੁੱਕੇ ਹਾਂ। ਤੇ ਜੋ ਕੁਛ ਵੀ ਦੁਨੀਆ ਭਰ ਦੇ ਵਿੱਚ, ਅਮਰੀਕਾ ਭਰ ਦੇ ਵਿੱਚ ਚੱਲ ਰਿਹਾ ਆ, ਜੋ ਵੀ ਆਪਣੀ ਕਮਿਊਨਿਟੀ ਨਾਲ ਸੰਬੰਧਿਤ ਗੱਲਾਂ ਬਾਤਾਂ ਆ, ਜਿੱਦਾਂ ਪੰਜਾਬੀ ਰੇਡੀਓ USA ਦੇ ਉੱਤੇ ਪਹਿਲਾਂ ਹੀ ਚੱਲਦੀਆਂ ਸੀ, ਉੱਦਾਂ ਹੀ ਜਿਹੜੀਆਂ ਲਗਾਤਾਰ ਉਹ ਚੱਲਦੀਆਂ ਰਹਿਣਗੀਆਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ ਸਨੀ ਪਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੌਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਵਲਰ, ਸਰਬਜੀਤ ਸਿੰਘ ਰੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਵਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਬਲੌਕ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ 31 ਜੁਲਾਈ ਆ ਤੇ ਅੱਜ ਦੇ ਦਿਨ ਸ਼ਹੀਦ ਊਧਮ ਸਿੰਘ ਹੋਣਾ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ 31 ਜੁਲਾਈ 1940 ਨੂੰ, ਤੇ 83ਵਾਂ ਉਹਨਾਂ ਦਾ ਸ਼ਹੀਦੀ ਦਾ ਦਿਨ। ਅੰਗਰੇਜ਼ ਸਰਕਾਰ ਵੱਲੋਂ ਜੋ ਕਤਲੇਆਮ ਕੀਤਾ ਗਿਆ ਸੀ ਸਿੱਖਾਂ ਦਾ ਜਲਿਆਂਵਾਲੇ ਬਾਗ ਦੇ ਵਿੱਚ, ਇੰਨੇ ਲੰਮੇ ਸਮੇਂ ਤੋਂ ਬਾਅਦ ਜਾ ਕੇ ਉਹਨਾਂ ਨੇ ਆਪਣਾ ਜਿਹੜਾ ਬਦਲਾ ਇੰਗਲੈਂਡ ਦੇ ਵਿੱਚ ਜਾ ਕੇ ਲਿਆ। ਸੋ ਉਹਨਾਂ ਦੀ ਸ਼ਹਾਦਤ ਨੂੰ ਕੋਟ ਐਂਡ ਕੋਟ ਪ੍ਰਣਾਮ ਪੰਜਾਬੀ ਰੇਡੀਓ USA ਦੀ ਪੂਰੀ ਟੀਮ ਵੱਲੋਂ। ਜੀ ਬਿਲਕੁਲ। ਤੇ ਖਬਰਾਂ ਦਾ ਸਿਲਸਿਲਾ ਹਰਜੋਤ ਸਿੰਘ ਜੀ ਸ਼ੁਰੂ ਕਰਦੇ ਜਾਈਏ। ਪਹਿਲੀ ਖਬਰ ਆਪਾਂ ਟਰੱਕਿੰਗ ਇੰਡਸਟਰੀ ਦੇ ਨਾਲ ਇੱਕ ਜੁੜੀ ਸ਼ੁਰੂ ਕਰਦੇ ਹਾਂ। ਹੁਣੇ ਕੁਛ ਘੰਟੇ ਪਹਿਲਾਂ ਇਹ ਜਿਹੜੀ ਖਬਰ ਆਈ ਆ, ਬਹੁਤ ਹੀ ਪੁਰਾਣੀਆਂ ਖਬਰਾਂ, ਬਹੁਤ ਹੀ ਪੁਰਾਣੀਆਂ ਜਿਹੜੀਆਂ ਆ ਕੰਪਨੀਆਂ ਆ, ਉਹ ਵੀ ਇਸ ਟਾਈਮ ਆਊਟ ਆਫ ਬਿਜ਼ਨਸ ਹੁੰਦੀਆਂ ਜਾ ਰਹੀਆਂ ਆ। ਇਸੇ ਸੰਬੰਧ ਵਿੱਚ 99 ਸਾਲ ਪੁਰਾਣੀ ਇੱਕ ਟਰੱਕਿੰਗ ਕੰਪਨੀ ਯੈਲੋ, ਜਿਸ ਦਾ ਨਾਮ ਸੀ, ਉਹ ਸ਼ਟ ਡਾਊਨ ਕਰ ਗਈ ਆ। ਤੇ ਹੁਣ ਉਹਦੇ ਕਰਕੇ ਜਿਹੜੇ 30,000 ਉਸ ਦੇ ਨਾਲ ਸੰਬੰਧਿਤ ਇੰਪਲੋਈ ਸੀ, ਵੱਖ-ਵੱਖ ਕੰਮ ਕਰਨ ਵਾਲੇ ਸੀ, ਉਹ ਹੁਣ ਆਊਟ ਆਫ ਵਰਕ ਹੋ ਗਏ ਆ। ਉੱਦਾਂ ਇਹ ਕੰਪਨੀ ਯੂਨੀਅਨਾਈਜ਼ ਸੀਗੀ। ਇਹਨਾਂ ਜਿਹੜੀ ਆ ਇਹ ਟੀਮਸਟਰਸ ਯੂਨੀਅਨ ਆ, ਉਹਨਾਂ ਦੇ ਨਾਲ ਬੈਟਲ ਦੇ ਵਿੱਚ ਸੀਗੀ, ਜਿਹੜੇ 22,000 ਡਰਾਈਵਰਸ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਤੇ ਡੌਕ ਵਰਕਰਸ ਨੂੰ ਕੰਪਨੀ ਦੇ ਵਿੱਚ। ਤੇ ਹਫ਼ਤਾ ਕੁ ਪਹਿਲਾਂ ਯੂਨੀਅਨ ਨੇ ਕੈਂਸਲ ਕੀਤੀ ਸੀ ਇੱਕ ਜਿਹੜੀ ਸਟ੍ਰਾਈਕ ਆ, ਉਸ ਦਾ ਉਹਨਾਂ ਨੇ ਆਖਿਆ ਸੀਗਾ ਵੀ ਸਟ੍ਰਾਈਕ ਕਰਨੀ ਆ। ਸੋ ਪਰ ਹੁਣ ਕਹਿੰਦੇ ਵੀ ਜਿਹੜੀ ਕੰਪਨੀ, ਕਿਉਂਕਿ ਪੈਨਸ਼ਨ ਤੇ ਹੈਲਥ ਇੰਸ਼ੋਰੈਂਸ ਪਲਾਨ ਦੇ ਵਿੱਚ ਕੰਟਰੀਬਿਊਟ ਕਰਨ 'ਚ ਫੇਲ ਹੋ ਰਹੀ ਸੀ, ਹੁਣ ਜਿੱਦਾਂ ਦਾ ਮਾਹੌਲ ਟਰੱਕਿੰਗ ਦਾ, ਹਰਜੋਤ ਸਿੰਘ ਜੀ, ਆਪਾਂ ਨੂੰ ਪਤਾ ਹੀ ਆ, ਪਿਛਲੇ ਕਈ ਮਹੀਨਿਆਂ ਤੋਂ ਬਣਿਆ ਪਿਆ ਆ। ਇੱਕ ਟਾਈਮ ਦੇ ਉੱਤੇ ਡੋਮੀਨੈਂਟ ਪਲੇਅਰ ਰਹੀ ਯੈਲੋ ਕਾਰਪ, 99 ਸਾਲ ਪੁਰਾਣੀ ਟਰੱਕਿੰਗ ਕੰਪਨੀ ਆ, ਉਸ ਦੇ ਦਰਵਾਜ਼ੇ ਜਿਹੜੇ ਉਹ ਬੰਦ ਹੋ ਗਏ ਆ। ਜੀ ਬਿਲਕੁਲ। ਸੋ ਜਿੰਨੇ ਵੀ ਸਾਡੇ ਸਰੋਤੇ ਆ ਉਹਨਾਂ ਨੂੰ ਦੱਸਦੇ ਜਾਈਏ, ਯੈਲੋ YRC ਕਰਕੇ ਵੀ ਜਾਣਿਆ ਜਾਂਦਾ ਸੀ, ਅਮਰੀਕਾ ਦੀ ਸਭ ਤੋਂ ਵੱਡੀ ਟਰੱਕਿੰਗ ਕੰਪਨੀ। ਉਹਨਾਂ ਨੇ ਕੱਲ ਐਤਵਾਰ ਨੂੰ 12 ਵਜੇ ਜਿਹੜਾ ਆ ਆਪਣਾ ਆਪਰੇਸ਼ਨ ਬੰਦ ਕਰ ਦਿੱਤਾ। 99 ਸਾਲਾਂ ਤੋਂ ਇਹ ਕੰਪਨੀ ਚੱਲ ਰਹੀ ਸੀ। 30,000 ਤੋਂ ਵੱਧ ਲੋਕਾਂ ਨੂੰ ਲੇ ਆਫ ਕਰ ਦਿੱਤਾ ਗਿਆ ਆ। ਯੂਨੀਅਨ ਦੀ ਜੋ ਬੈਟਲ ਆ, ਉਹ ਟੀਮਸਟਰ ਯੂਨੀਅਨ, ਬਹੁਤੇ ਇਹ ਸਾਰੇ ਯੂਨੀਅਨ ਦੇ ਮੈਂਬਰ ਹੀ ਸੀ। 22,000 ਦੇ ਕਰੀਬ ਡਰਾਈਵਰਸ ਤੇ ਡੌਕ ਵਰਕਰ ਸੀ ਇਸ ਕੰਪਨੀ ਦੇ। ਉਹਨਾਂ ਨੇ ਨੋਟਿਸ ਦਿੱਤਾ ਸੀ ਵੀ ਅਸੀਂ ਸਟ੍ਰਾਈਕ ਕਰਾਂਗੇ, ਪਰ ਕੱਲ ਜਿਹੜੀ ਆ 12 ਵਜੇ
ਕੰਪਨੀ ਨੇ ਆਪਣੇ ਆਫਿਸ ਆ ਉਹ ਸ਼ਟ ਡਾਊਨ ਕਰਤੇ ਤੇ ਅੱਜ ਉਹ ਸਵੇਰੇ ਬੈਂਕਰਪਸੀ ਫਾਈਲ ਕਰਨ ਜਾ ਰਹੇ ਆ। ਬਹੁਤ ਸਾਰੇ ਮੀਡੀਆ ਆਊਟਲੈਟਸ ਨੇ ਉਹਨਾਂ ਦੀ ਕੰਪਨੀ ਦੇ ਜੋ CEO ਆ ਜਾਂ ਹੋਰ ਮੀਡੀਆ ਪਰਸਨ ਆ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਉਸ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਆ ਮੀਟਿੰਗ ਜਾਂ ਕੋਈ ਜਵਾਬ ਨਹੀਂ ਦਿੱਤਾ। ਆਪਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਕਾਫੀ ਲੰਮੇ ਸਮੇਂ ਤੋਂ ਜੋ ਯੈਲੋ ਟਰੱਕਿੰਗ ਕੰਪਨੀ ਆ ਉਹਦੇ ਬਾਰੇ ਦੱਸਦੇ ਆਏ ਆ ਵੱਖ-ਵੱਖ ਸ਼ੋਆਂ ਦੇ ਵਿੱਚ ਵੀ ਕਿਸ ਤਰ੍ਹਾਂ ਇਹ ਕੰਪਨੀ ਦਾ ਅੰਤ ਹੋਣ ਵਾਲਾ ਹੀ ਆ। ਪਰ ਸਾਰਾ ਕਾਸੇ ਨੂੰ ਦੇਖਦੇ ਜਾਈਏ ਰਾਜਕਨਵੀਰ ਸਿੰਘ ਜੀ, ਇਹਦੇ ਵਿੱਚ ਜੋ US ਦਾ ਟੈਕਸ ਪੇਅਰ ਮਨੀ ਆ ਉਹ ਹਿੱਟ ਹੋਊਗਾ। ਕੰਪਨੀ ਨੇ $700 ਮਿਲੀਅਨ ਦੀ ਫੈਡਰਲ ਗ੍ਰਾਂਟ ਗਵਰਨਮੈਂਟ ਤੋਂ ਲਿਆ ਸੀ ਲੋਨ 2020 ਦੇ ਵਿੱਚ। ਜੀ ਸੋ ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਉਹ ਕਿੱਦਾਂ ਉਹ ਉਸਨੂੰ ਵਾਪਸ ਕਰਨਗੇ। ਯੈਲੋ ਦਾ ਜੋ ਸਟਾਕ ਆ ਉਹ 82% ਡਾਊਨ ਚਲਾ ਗਿਆ ਜਿਸ ਟਾਈਮ ਤੇ ਉਹਨੇ ਲੋਨ ਲਿਆ ਸੀ। ਕਿਉਂਕਿ ਬਹੁਤ ਵਾਰ ਕੀ ਹੁੰਦਾ ਵੀ ਸਟਾਕ ਬੇਸ ਦੇ ਉੱਤੇ ਵੀ ਲੋਨ ਦੇ ਦਿੰਦੀਆਂ ਬੈਂਕਾਂ ਜਾਂ ਗਵਰਨਮੈਂਟ, ਪਰ ਹੁਣ ਉਸ ਟਾਈਮ ਨਾਲੋਂ 82% ਸਟਾਕ ਡਾਊਨ ਚਲਾ ਗਿਆ ਹੈਗਾ। 57 ਸੈਂਟ ਸ਼ੇਅਰ ਉਹਨਾਂ ਦਾ ਇਸ ਟਾਈਮ ਦੇ ਉੱਤੇ ਚੱਲ ਰਿਹਾ। ਹੁਣ ਤੁਸੀਂ ਦੇਖ ਲਓ ਵੀ ਐਡੀ ਵੱਡੀ ਕੰਪਨੀ ਹੋਵੇ, ਇੰਨੇ EMPLOYE ਹੋਣ ਤੇ ਇੰਨੇ ਸਾਲਾਂ ਤੋਂ 99 ਸਾਲਾਂ ਤੋਂ ਚੱਲਦੀ ਹੋਵੇ ਤੇ ਉਹਦੀ ਜਿਹੜੀ ਸਿਚੁਏਸ਼ਨ ਆ ਉਹ ਕਿੱਥੇ ਪਹੁੰਚ ਗਈ। ਪਿਛਲੇ ਸਾਲਾਂ ਦੇ ਵਿੱਚ ਉਹਨਾਂ ਨੂੰ $6.85 ਮਿਲੀਅਨ ਦਾ ਫਾਈਨ ਵੀ ਹੋਇਆ ਸੀ। ਲੋਨ ਉਹਨਾਂ ਨੇ ਡਰਾ ਕੇ ਲੈ ਲਿਆ ਉਹ ਗਵਰਨਮੈਂਟ ਤੋਂ ਜਦੋਂ ਕਰੋਨਾ ਵਾਇਰਸ ਸੀ ਵੀ ਭਾਈ, ਕਿਉਂਕਿ ਇਹਨਾਂ ਦੇ ਮਿਲਟਰੀ ਦੇ ਨਾਲ ਵੀ ਕੰਟਰੈਕਟ ਸੀ ਵੀ ਅਸੀਂ ਤਾਂ ਬੰਦ ਕਰ ਦਾਂਗੇ ਸਾਰਾ ਕੁਝ। ਸੋ ਉਹਦੇ ਨਾਲ ਕੀ ਹੋਇਆ ਵੀ ਉਹ ਚੱਲਦਾ ਰਿਹਾ ਕੰਮ ਇਹਨਾਂ ਦਾ, ਪਰ ਅਲਟੀਮੇਟਲੀ ਇਹ ਕੰਪਨੀ ਆ ਉਹ ਸ਼ਟ ਡਾਊਨ ਹੋ ਗਈ ਆ ਕੱਲ ਸ਼ਾਮ ਤੋਂ। ਜੀ ਯੈਲੋ, ਰੋਡਵੇ ਤੇ ਥਰਡ ਕੰਪਨੀ ਜਿਹਨੂੰ CF ਜਾਂ ਕੰਸੋਲੀਡੇਟਡ ਫਰੇਟਵੇਜ਼ ਕਰਕੇ ਕਿਹਾ ਜਾਂਦਾ ਆ, ਇਹ ਵੱਡੀਆਂ 3 ਟਰੱਕਿੰਗ ਦੀਆਂ ਕੰਪਨੀਆਂ ਹੈਗੀਆਂ ਆ ਤੇ CF ਇਹ ਆਊਟ ਆਫ ਬਿਜ਼ਨਸ 2002 ਚ ਗਈ ਸੀ। ਤੇ ਹੁਣ ਯੈਲੋ ਕਾਰਪ ਕਲੋਜ਼ ਹੋ ਰਹੀ ਆ ਤੇ ਫਾਈਨਲ 2 ਪਾਰਟ ਆਫ ਦਾ ਬਿਗ 3 ਜੋ ਆਊਟ ਆਫ ਬਿਜ਼ਨਸ ਹੈ। ਸੋ 3 ਕੰਪਨੀਆਂ ਅਮਰੀਕਾ ਦੀਆਂ ਟਰੱਕਿੰਗ ਦੀਆਂ ਬਹੁਤ ਵੱਡੀਆਂ ਆ ਤੇ ਤਿੰਨਾਂ ਚੋਂ 2 ਆਲਰੇਡੀ ਹੁਣ ਉਹਨਾਂ ਨੇ ਜੋ ਆ ਉਹ ਸਤਿ ਸ੍ਰੀ ਅਕਾਲ ਕਰ ਦਿੱਤੀ ਆ। ਤੇ ਇਹਦੇ ਨਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਕਾਫੀ ਉਥਲ ਪੁਥਲ ਹੋਊਗਾ। ਬਹੁਤ ਸਾਰੇ ਯੂਨੀਅਨ ਵਾਲੇ ਅਪਸੈਟ ਵੀ ਆ, ਕਈ ਖੁਸ਼ ਵੀ ਸੀ। ਕਈ ਟਰੱਕਿੰਗ ਕੰਪਨੀ ਵਾਲੇ ਕਹਿੰਦੇ ਵੀ ਇਹ ਵਧੀਆ ਹੋਇਆ ਇਹ, ਕਿਉਂਕਿ ਇਹ ਬਲੈਕਮੇਲਿੰਗ ਹੀ ਕਰਦੇ ਸੀ ਇੱਕ ਤਰ੍ਹਾਂ ਦੇ ਨਾਲ। ਹੋ ਸਕਦਾ ਹੁਣ ਜਿਹੜੇ ਛੋਟੇ ਆਪਰੇਟਰਸ ਆ ਉਹਨਾਂ ਨੂੰ ਕੁਛ ਨਾ ਕੁਛ ਇਹਦੇ ਚ ਫਾਇਦਾ ਹੋਵੇ, ਪਰ ਜੋ ਲੋਨ ਦਿੱਤੇ ਗਏ ਏਡੇ ਵੱਡੇ ਵੱਡੇ ਕੋਵਿਡ ਰਿਲੀਫ ਦੇ ਦੌਰਾਨ ਉਹਨਾਂ ਨੇ ਵੀ ਜਿਹੜਾ ਆ ਉਹ ਇਸ ਕੰਪਨੀ ਨੂੰ ਬਚਾ ਨਹੀਂ ਸਕੇ। ਜੀ $700 ਮਿਲੀਅਨ ਥੋੜਾ ਨਹੀਂ ਹੁੰਦਾ, ਦੈਟਸ ਅ ਹਿਊਜ ਅਮਾਉਂਟ ਜਿਹੜਾ ਲੋਨ ਇਹਨਾਂ ਨੂੰ ਕੋਵਿਡ ਦੇ ਦੌਰਾਨ ਮਿਲਿਆ ਆ ਤੇ ਹੁਣ ਇਵੈਂਚੁਅਲੀ ਦਰਵਾਜ਼ੇ ਇਹਨਾਂ ਨੇ ਬੰਦ ਕਰਤੇ ਆ। ਕੀ ਬਣੂਗਾ ਲੋਨ ਦਾ? ਉੱਦਾਂ ਕਹਿੰਦੇ ਸੀਗੇ ਵੀ ਇਹ ਲੋਨ ਤਾਂ ਬੈਂਕਰਪਸੀ ਕਰਕੇ ਵੀ ਜਿਹੜਾ ਉਹ ਖਹਿੜਾ ਨਹੀਂ ਇਹ ਛੁੱਟਣਾ। ਕੀ ਬਣੂਗਾ ਇਵੈਂਚੁਅਲੀ ਇਹ ਦੇਖਣ ਵਾਲੀ ਗੱਲ ਆ। 30,000 ਲੋਕ ਹੁਣ ਹੱਥ ਤੇ ਹੱਥ ਧਰ ਕੇ ਬੈਠਣਗੇ, ਇੱਧਰ ਉੱਧਰ ਹੱਥ ਪੱਲੇ ਮਾਰਨਗੇ ਵੀ ਭਾਈ ਕਿਸੇ ਪਾਸੇ ਕੰਮ ਜੌਬ ਜਿਹੜੀ ਆ ਉਹ ਲੱਭ ਜਾਵੇ। ਕੀ ਬਣੂਗਾ? ਸਥਿਤੀ ਟਰੱਕਿੰਗ ਦੀ ਇੰਡਸਟਰੀ ਦੀ ਆਪਾਂ ਚਿਰ ਤੋਂ ਹੀ ਦੱਸਦੇ ਆ ਰਹੇ ਹਾਂ ਕਿ ਕਾਫੀ ਇਸ ਟਾਈਮ ਕਸੂਤੀ ਬਣੀ ਪਈ ਆ। ਸੋ 30% ਦੇ ਕਰੀਬ ਜਿਹੜੀ ਇਕੁਇਟੀ ਆ ਇਹਨਾਂ ਦੀ ਉਹਦੇ ਵਿੱਚ ਹੁਣ ਟ੍ਰੇਜਰੀ ਡਿਪਾਰਟਮੈਂਟ ਦਾ ਹਿੱਸਾ ਹੋ ਜਾਊਗਾ, ਕਿਉਂਕਿ ਉਹਨੇ $700 ਮਿਲੀਅਨ ਦਾ ਲੋਨ ਦਿੱਤਾ ਆ। ਪਰ ਸਟਾਕ ਤੁਹਾਨੂੰ ਮੈਂ ਦੱਸਿਆ ਵੀ ਸੈਂਟਾਂ ਦੇ ਵਿੱਚ 57 ਸੈਂਟ ਪੈਨੀ ਪਹੁੰਚੇ ਸਟਾਕ ਆ। ਬਣ ਗਿਆ ਇਹਨਾਂ ਦਾ ਜੀ, ਟੀਮਸਟਰ ਜਨਰਲ ਦੇ ਜਿਹੜੇ ਪ੍ਰੈਜ਼ੀਡੈਂਟ ਸ਼ੇਨ M ਓਬਰਾਇਨ ਆ ਉਹਨਾਂ ਨੇ ਕੱਲ ਸਟੇਟਮੈਂਟ ਜਾਰੀ ਕੀਤੀ ਆ। ਕਹਿੰਦੇ ਭਈ ਜੋ ਯੈਲੋ ਕੰਪਨੀ ਆ ਇਹਨੇ ਹਿਸਟੋਰੀਕਲੀ ਪ੍ਰੂਵ ਤਾਂ ਇਹ ਕੀਤਾ ਹੈ ਵੀ ਮੈਨੇਜ ਨਹੀਂ ਕਰ ਸਕਦੇ ਆਪਣੇ ਆਪ ਨੂੰ। ਇਨ ਸਪਾਈਟ ਆਫ ਬਿਲੀਅਨਸ ਆਫ ਡਾਲਰ ਜਿਹੜੇ ਵਰਕਰਸ ਦੀ ਕੰਸੈਸ਼ਨ ਹੋਈ ਆ, ਹੰਡਰਡਸ ਐਂਡ ਮਿਲੀਅਨਸ ਆਫ ਡਾਲਰ ਬੇਲ ਆਊਟ ਮਿਲਿਆ ਫੈਡਰਲ ਗਵਰਨਮੈਂਟ ਵੱਲੋਂ। ਨੈਸ਼ਨਲ ਸਿਕਿਉਰਿਟੀ ਰੀਜ਼ਨ ਕਰਕੇ ਇਹ ਇੰਨਾ ਵੱਡਾ ਲੈ ਗਿਆ ਸੀ ਕਿ ਜੀ ਦੇਖੋ ਅਸੀਂ ਆਰਮੀ ਦੇ ਲੋਡ ਜਿਹੜੇ ਆ ਉਹ ਡਿਲੀਵਰ ਕਰਦੇ ਆ ਕਰੋਨਾ ਵਾਇਰਸ ਦੇ ਦੌਰਾਨ। ਪਰ ਇਹ ਕਾਫੀ ਜ਼ਿਆਦਾ ਜਿਹੜਾ ਆ ਇਸ ਕੰਪਨੀ ਵੱਲੋਂ ਮਿਸਮੈਨੇਜਮੈਂਟ ਹੋਈ ਆ, ਇਸ ਕਰਕੇ ਕੰਪਨੀ ਆ ਫੇਲ ਹੋ ਗਈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪਾਕਿਸਤਾਨ ਤੋਂ ਮੰਦਭਾਗੀ ਖਬਰ ਇੱਕ ਆ ਰਹੀ ਆ। ਕੱਲ ਇੱਕ ਆਤਮਘਾਤੀ ਬੰਬ ਧਮਾਕੇ ਦੇ ਵਿੱਚ ਸੁਸਾਈਡ ਬੋmbਿੰਗ ਦੇ ਵਿੱਚ ਮੌਤਾਂ ਦੀ ਸੰਖਿਆ ਲਗਾਤਾਰ ਵੱਧਦੀ ਜਾ ਰਹੀ ਹੈਗੀ ਆ। ਸੋ ਹੁਣ ਤੱਕ ਇਸ ਦੇ ਮੁਤਾਬਕ 54 ਜਾਣਿਆਂ ਦੀਆਂ ਮੌਤਾਂ ਹੋ ਚੁੱਕੀਆਂ ਆ। ਖੈਬਰ ਪਖਤੂਨਖਵਾ ਇਲਾਕੇ ਦੇ ਵਿੱਚ ਇਹ ਜਿਹੜਾ ਆ ਰੈਲੀ ਦੇ ਦੌਰਾਨ ਇੱਕ ਸੁਸਾਈਡ ਬੋmbਿੰਗ ਹੋਈ ਆ। ਜਮਾਇਤੇ
ਉਲੇਮਾ ਇਸਲਾਮ ਦੀ ਪਾਰਟੀ ਦੇ ਜਿਹੜੇ ਵਰਕਰਸ ਆ ਉਹਨਾਂ ਦੇ ਦੁਆਰਾ ਇਹ ਰੈਲੀ ਆਰਗੇਨਾਈਜ਼ ਕੀਤੀ ਗਈ ਸੀਗੀ। ਇਸ ਨੂੰ ਇੱਕ ਹਾਰਡਲਾਈਨਰ ਕਲੈਰਿਕ ਤੇ ਪੋਲੀਟੀਸ਼ੀਅਨ ਫਜ਼ਲੂਰ ਰਹਿਮਾਨ ਹੈਡ ਕਰ ਰਹੇ ਸੀ ਤੇ ਕਹਿੰਦੇ ਵੀ ਇੱਕ ਕਾਫੀ ਵੱਡਾ ਟੈਂਟ ਬਜੂਰ ਦੀ ਜਿਹੜੀ ਮਾਰਕੀਟ ਆ ਉਸ ਦੇ ਵਿੱਚ ਲਾਇਆ ਗਿਆ ਸੀ, ਜਿੱਥੇ ਇਹ ਬੰਬ ਧਮਾਕਾ ਹੋਇਆ ਹੈ ਆਤਮਘਾਤੀ, ਜਿਸ ਵਿੱਚ 53 ਜਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ। ਕਹਿੰਦੇ ਵੀ ਉਹਨਾਂ ਦੀ ਜਿਹੜੇ ਫਿਊਨਰਲ ਆ ਉਹ ਹੁਣ ਕੀਤੇ ਜਾ ਰਹੇ ਆ। ਅਫਗਾਨਿਸਤਾਨ ਦੇ ਜਿਹੜੇ ਤਾਲਿਬਾਨ ਸਰਕਾਰ ਦਾ ਰਹਿਮਾਨ ਕਹਿੰਦੇ ਲੰਮੇ ਚਿਰ ਤੋਂ ਸਪੋਰਟਰ ਦੱਸਿਆ ਜਾਂਦਾ ਆ। ਇਸ ਤੋਂ ਪਹਿਲਾਂ ਵੀ ਇਸ ਦੇ ਉੱਤੇ 2011 ਤੇ 2014 ਚ ਬੰਬ ਧਮਾਕੇ ਕੀਤੇ ਗਏ ਸੀ, ਬੰਬ ਅਟੈਕ ਹੋਏ ਸੀਗੇ, ਜਿਸ ਦੇ ਵਿੱਚ ਇਸ ਦੀਆਂ ਗੱਡੀਆਂ ਨੂੰ ਜ਼ਰੂਰ ਨੁਕਸਾਨ ਜਿਹੜਾ ਉਹ ਪਹੁੰਚਿਆ ਸੀਗਾ। ਸੋ ਦੁਨੀਆ ਭਰ ਦੇ ਵਿੱਚ ਇਸ ਦੇ ਨਾਲ ਇੱਕ ਵਾਰੀ ਫੇਰ ਹਾਹਾਕਾਰ ਜਿਹੜੀ ਉਹ ਮਚੀ ਆ। 1000 ਤੋਂ ਵੱਧ ਲੋਕ ਕਹਿੰਦੇ ਉਸ ਟਾਈਮ ਉਸ ਵੱਡੇ ਟੈਂਟ ਦੇ ਵਿੱਚ ਸੀਗੇ ਜਿੱਥੇ ਇਹ ਆਤਮਘਾਤੀ ਬੰਬ ਧਮਾਕਾ ਹੋਇਆ ਆ। ਹੁਣ ਤੱਕ 54 ਜਾਣੇ ਜਿਹੜੇ ਇਹ ਮੁਰੇ ਆ। ਇਹ ਖੈਬਰ ਪਖਤੂਨਖਵਾ ਦਾ ਇਲਾਕਾ ਅਫਗਾਨਿਸਤਾਨ ਦੇ ਬਾਰਡਰ ਦੇ ਨਾਲ ਲੱਗਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ ਸਿੱਖ ਧਰਮ ਆ ਆਪਾਂ ਦੇਖਿਆ ਹੀ ਆ ਇਹ ਇੰਡੀਆ ਦੇ ਵਿੱਚ ਪੈਦਾ ਹੋਇਆ, ਪਰ ਅਨਫੋਰਚੂਨੇਟਲੀ ਜਦੋਂ ਤੋਂ ਹੀ ਇੰਡੀਆ ਆਜ਼ਾਦ ਵੀ ਹੋਇਆ ਆ, ਸਿੱਖਾਂ ਨੂੰ ਹਮੇਸ਼ਾ ਹੀ ਜਿਹੜਾ ਆ ਟਾਰਗੇਟ ਕੀਤਾ ਗਿਆ, ਨੋ ਮੈਟਰ ਜਿਹੜੀ ਮਰਜ਼ੀ ਉੱਥੇ ਦੀ ਸਰਕਾਰ ਹੋਵੇ। ਜਦੋਂ ਕੋਈ ਨੈਚੁਰਲ ਡਿਜ਼ਾਸਟਰ ਆਉਂਦਾ ਆ, ਉਹ ਥੋੜੇ ਕੁ ਦਿਨ ਸਿੱਖਾਂ ਦੀ ਬੱਲੇ ਬੱਲੇ ਕਰ ਦਿੰਦੇ ਆ ਵੀ ਦੇਖੋ ਜੀ ਇਹ ਲੰਗਰ ਵੀ ਲਾਉਂਦੇ ਆ, ਸਾਰਾ ਕੁਝ ਕਰਦੇ ਆ। ਉਹ ਤੋਂ ਬਾਅਦ ਫੇਰ ਜਦੋਂ ਕੋਈ ਮਾੜੀ ਮੋਟੀ ਆਪਣੇ ਹਿੱਤ ਦੀ ਗੱਲ ਕਰਦਾ ਤੇ ਉਹਨਾਂ ਨੂੰ ਅੱਤਵਾਦੀ, ਖਾਲਿਸਤਾਨੀ ਸਾਰਾ ਕੁਝ ਕਹਿ ਕੇ ਪ੍ਰਚਾਰ ਕੀਤਾ ਜਾਂਦਾ ਹੈ। ਇਹ ਆਪਾਂ ਵੱਖ-ਵੱਖ ਸਰਕਾਰਾਂ 'ਚ ਦੇਖਿਆ ਆ। ਪਰ ਦੁਨੀਆ ਦੇ ਵਿੱਚ ਸਿੱਖ ਜਿੱਥੇ ਵੀ ਗਏ ਆ, ਉਹਨਾਂ ਨੇ ਹਮੇਸ਼ਾ ਬੱਲੇ-ਬੱਲੇ ਹੀ ਕਰਾਈ ਆ। ਕੱਲ ਉੱਥੇ ਦੇ ਸਿੰਗਾਪੁਰ ਦੇ ਜੋ ਡਿਪਟੀ ਪ੍ਰਾਈਮ ਮਿਨਿਸਟਰ ਆ ਤੇ ਮਿਨਿਸਟਰ ਫਾਰ ਫਾਈਨੈਂਸ ਲਾਰੈਂਸ ਬੋਂਗ ਆ, ਉਹਨਾਂ ਨੇ ਇੱਕ ਸਿੱਖ ਐਡਵਾਈਜ਼ਰੀ ਬੋਰਡ ਜੋ ਬਣਿਆ ਆ ਸਿੰਗਾਪੁਰ ਦਾ, ਉਹਨਾਂ ਦੀ 75ਵੀਂ ਐਨੀਵਰਸਰੀ ਸੈਲੀਬ੍ਰੇਸ਼ਨ ਸੀ। ਉੱਥੇ ਉਹ ਡਿਨਰ ਤੇ ਚੀਫ ਗੈਸਟ ਪਹੁੰਚੇ ਹੋਏ ਸੀ। ਸੋ ਉਹਨਾਂ ਨੇ ਕਿਹਾ ਵੀ ਸਿੰਗਾਪੁਰ ਦੇ ਵਿੱਚ ਸਿੱਖਾਂ ਨੇ ਇੰਨੀ ਜ਼ਿਆਦਾ ਜਿਹੜੀ ਤਰੱਕੀ ਕੀਤੀ ਆ ਵੀ ਮੈਂ ਉਸ ਗੱਲ ਤੋਂ ਹੈਰਾਨ ਆ। ਸਿੰਗਾਪੁਰ ਕਹਿੰਦੇ ਵੀ ਸਿੱਖਾਂ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ। ਕਹਿੰਦੇ ਵੀ ਹਰ ਫੀਲਡ ਦੇ ਵਿੱਚ ਸਿੱਖਾਂ ਨੇ, ਚਾਹੇ ਉਹ ਮਿਲਟਰੀ ਹੋਵੇ, ਪੁਲਿਸ ਹੋਵੇ, ਐਡਮਿਨਿਸਟ੍ਰੇਸ਼ਨ ਹੋਵੇ, ਬਿਜ਼ਨਸ ਹੋਵੇ, ਹਰ ਇੱਕ ਫੀਲਡ ਦੇ ਵਿੱਚ ਸਿੱਖਾਂ ਨੇ ਐਕਸੈਲ ਕੀਤਾ ਹੈਗਾ ਆ। 19th ਸੈਂਚੁਰੀ ਦੇ ਵਿੱਚ ਸਿੰਗਾਪੁਰ ਦੇ ਵਿੱਚ ਸਿੱਖਾਂ ਨੇ ਜਾਣਾ ਸ਼ੁਰੂ ਕੀਤਾ ਸੀ, ਜਿਸ ਟਾਈਮ ਦੇ ਉੱਤੇ ਉੱਥੇ ਦੀ ਇਹ ਬ੍ਰਿਟਿਸ਼ ਕਲੋਨੀਅਲ ਗਵਰਨਮੈਂਟ ਹੁੰਦੀ ਸੀ। ਪਹਿਲਾਂ ਪੁਲਿਸ ਦੇ ਵਿੱਚ ਭਰਤੀ ਹੋਣੇ ਸ਼ੁਰੂ ਹੋਏ। ਸਿੰਗਾਪੁਰ ਦੇ ਵਿੱਚ ਸਿੱਖ ਜਨਰਲ ਵੀ ਰਹਿ ਚੁੱਕੇ ਆ। ਸਿੰਗਾਪੁਰ ਦੇ ਚੀਫ ਜਸਟਿਸ ਵੀ ਜਿਹੜੇ ਆ ਦਸਤਾਰਧਾਰੀ ਸਿੱਖ ਰਹਿ ਚੁੱਕੇ ਆ। ਸਭ ਤੋਂ ਜਿਹੜੀ ਖੁਸ਼ੀ ਵਾਲੀ ਗੱਲ ਇਹ ਆ ਵੀ ਮੈਜੋਰਟੀ ਦੇ ਵਿੱਚ ਮੋਰ ਦੈਨ 90% ਸਿੱਖ ਜਿਹੜੇ ਸਿੰਗਾਪੁਰ 'ਚ ਰਹਿੰਦੇ ਆ ਉਹ ਦਸਤਾਰਧਾਰੀ ਆ। ਤੇ 13,000 ਦੇ ਕਰੀਬ ਸਿੱਖ ਫੈਮਿਲੀਜ਼ ਜੋ ਹੈਗੇ ਆ। ਤੇ ਦੇਖੋ ਭਈ ਜਿੱਥੋਂ ਆਪਾਂ ਆਏ ਆ, ਜਿਸ ਮੁਲਕ 'ਚ ਸਿੱਖ ਧਰਮ ਪੈਦਾ ਹੋਇਆ, ਉੱਥੇ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬੀ ਬੋਲਣ ਦੇ ਉੱਤੇ ਫਾਈਨ ਲਾਇਆ ਜਾਂਦਾ। ਸਿੰਗਾਪੁਰ ਦੇ ਵਿੱਚ ਜੇ ਸੈਕੰਡ ਲੈਂਗੁਏਜ ਜਿਹੜੀ ਆ ਰਿਕੋਗਨਾਈਜ਼ ਆ ਤਾਂ ਉਹ ਪੰਜਾਬੀ ਆ। ਸੋ ਇਹ ਇੱਕ ਬਹੁਤ ਵੱਡੀ ਜਿਹੜੀ ਆ ਸਿੱਖਾਂ ਦੇ ਲਈ ਇੱਕ ਤਰ੍ਹਾਂ ਨਾਲ ਜੀ ਇਹ ਕਹਿ ਸਕਦੇ ਆ ਵੀ ਉਹਨਾਂ ਨੇ ਇੰਨਾ ਕੁਛ ਜਿਹੜੀ ਆ ਉਹਨਾਂ ਦੀ ਰਿਸਪੈਕਟ ਜੋ ਉੱਥੇ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਆ। ਸੋ ਉੱਥੇ ਦੇ ਜਿਹੜੇ ਹੈਗੇ ਆ ਫਾਈਨੈਂਸ ਦੇ ਮਿਨਿਸਟਰ ਤੇ ਡਿਪਟੀ ਪ੍ਰਾਈਮ ਮਿਨਿਸਟਰ, ਉਹਨਾਂ ਨੇ ਕਿਹਾ ਵੀ ਮੈਂ ਇਸ ਗੱਲੋਂ ਬੜਾ ਖੁਸ਼ ਹਾਂ ਵੀ ਸਿੱਖਾਂ ਨੇ ਇਹ ਸਾਰਾ ਕੁਝ ਹਰ ਇੱਕ ਫੀਲਡ ਦੇ ਵਿੱਚ ਐਕਸਲ, ਈਵਨ ਸਪੋਰਟਸ ਦੇ ਵਿੱਚ ਵੀ ਉਹਨੇ ਲਿਖਿਆ, ਐਕਸਲ ਕਰਨ ਦੇ ਬਾਵਜੂਦ ਵੀ ਜਿਹੜਾ ਉਹਨਾਂ ਨੇ ਆਪਣਾ ਕਲਚਰ ਆ ਉਹਨੂੰ ਬੜਾ ਰਿਚ ਰੱਖਿਆ ਹੋਇਆ। ਸਿੱਖ ਕਲਚਰ ਤੇ ਕਲਚਰਲ ਪ੍ਰੈਕਟਿਸਸ ਕਹਿੰਦੇ ਵੀ ਉਹ ਪੂਰੀਆਂ ਰੱਖਦੇ ਆ। ਜਿੱਥੇ ਵੀ ਕਿਤੇ ਗੁਰੂ ਘਰ ਆ, ਕਿਸੇ ਵੀ ਧਰਮ ਦਾ ਬੰਦਾ ਉੱਥੇ ਜਾਂਦਾ ਹੈ ਤੇ ਉਹਦੀ ਉਹ ਸੇਵਾ ਕਰਦੇ ਆ ਉਹ ਤੋਂ ਬਿਨਾਂ। ਸੋ ਸਿੱਖ ਵੈਲਫੇਅਰ ਕੌਂਸਲ ਨੇ ਕਹਿੰਦੇ ਵੀ ਇੱਕ ਐਡਵਾਈਜ਼ਰੀ ਕੌਂਸਲ ਜੋ ਆ ਕੋਈ ਵੀ ਗਵਰਨਮੈਂਟ ਨੂੰ ਕਿਸੇ ਤਰ੍ਹਾਂ ਦਾ ਵੀ ਜਿਹੜਾ ਸੁਜੈਸ਼ਨ ਦਿੰਦੀ ਆ, ਅਸੀਂ ਸਭ ਤੋਂ ਪਹਿਲਾਂ ਬੜੇ ਹੀ ਇੱਜ਼ਤ ਮਾਣ ਦੇ ਨਾਲ ਉਸ ਨੂੰ ਸੁਣਾਂਗੇ ਤੇ ਉਹਦੇ ਉੱਤੇ ਅਸਰ ਕਰਾਂਗੇ। ਸੋ ਇਹ ਬਹੁਤ ਹੀ ਵਧੀਆ ਜਿਹੜੀ ਗੱਲ ਹੋਈ ਆ। ਸਿੰਗਾਪੁਰ ਦੇ ਵਿੱਚ ਸਿੱਖਾਂ ਦਾ ਜਿਹੜਾ ਇੰਨਾ ਜ਼ਿਆਦਾ ਜਿਹੜਾ ਧੰਨਵਾਦ ਕੀਤਾ ਗਿਆ, ਉਹਨਾਂ ਦੀ ਐਪਰੀਸ਼ੀਏਸ਼ਨ ਕੀਤੀ ਗਈ ਆ ਵੀ ਉਹਨਾਂ ਕਰਕੇ ਹੀ ਸਿੰਗਾਪੁਰ ਇੰਨਾ ਜ਼ਿਆਦਾ ਜਿਹੜਾ ਸਟਰੋਂਗ ਹੋਇਆ ਆ। ਜੀ ਬਿਲਕੁਲ। ਸੋ ਵਧੀਆ ਜਿਹੜਾ ਇਹ ਕੰਮ ਉੱਥੇ ਕਰ ਰਹੇ ਆ, ਸੋ ਉਸ ਦੀ ਸ਼ਲਾਘਾ ਲਗਾਤਾਰ
ਬਣਦੀ ਜਾ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਟਲਾਂਟਾ ਜਾਰਜੀਆ ਦੇ ਵਿੱਚ 2020 ਦੀ ਇਲੈਕਸ਼ਨ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਟਰੰਪ ਹੁਣਾਂ ਦੇ ਨਾਲ ਸੰਬੰਧਿਤ, ਤੇ ਕਹਿੰਦੇ ਵੀ ਉੱਥੇ ਹੋ ਸਕਦਾ ਆ ਵੀ ਪੋਸੀਬਲ ਇੰਡਾਈਟਮੈਂਟਸ ਜਿਹੜੀਆਂ ਆ ਉਹ ਪੇਸ਼ ਕੀਤੀਆਂ ਜਾਣ। ਫੁਲਟਨ ਕਾਉਂਟੀ ਦੀ ਡਿਸਟ੍ਰਿਕਟ ਅਟਾਰਨੀ ਫੈਨੀ ਵਿਲਸ, ਉਹ ਕਹਿੰਦੇ ਵੀ ਇਸ ਦੇ ਵਿੱਚ ਇਨਵੈਸਟੀਗੇਸ਼ਨ ਨੂੰ ਉੱਥੇ ਲੀਡ ਕਰ ਰਹੇ ਹੈਗੇ ਆ। 2 ਸਾਲ ਤੋਂ ਵੱਧ ਦਾ ਵਕਫਾ ਹੋ ਚੁੱਕਾ ਆ, ਤੇ ਲੋਕ ਜਿਹੜੇ ਆ ਉਹ ਦੁਨੀਆ ਭਰ ਚੋਂ, ਖਾਸ ਕਰਕੇ ਅਮਰੀਕਾ ਦੇ ਭਰ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਉਹ ਆ ਰਹੇ ਨੇ, ਵੇਟ ਕਰ ਰਹੇ ਨੇ, ਵਾਚ ਕਰ ਰਹੇ ਨੇ ਵੀ ਕੀ ਬਣੂਗਾ ਜਿਹੜੀ ਇਹ ਜਾਰਜੀਆ ਦੀ ਇਨਵੈਸਟੀਗੇਸ਼ਨ ਦੇ ਮਾਮਲੇ ਦੇ ਵਿੱਚ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਉਹਨਾਂ ਦੇ ਨਾਲ ਸੰਬੰਧਿਤ ਚੱਲ ਰਹੀ ਆ, ਜਿੱਥੇ ਇਹਨਾਂ ਉੱਤੇ ਇਹ ਦੋਸ਼ ਨੇ ਵੀ ਇਹਨਾਂ ਨੇ ਕਾਨੂੰਨਾਂ ਨੂੰ ਤੋੜਦੇ ਹੋਏ 2020 ਦੀ ਇਲੈਕਸ਼ਨ ਨੂੰ ਓਵਰਟਰਨ ਦੀ ਕੋਸ਼ਿਸ਼ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਸੋ ਇਸ ਤੋਂ ਪਹਿਲਾਂ ਵੀ ਟਰੰਪ ਹੁਣੀ ਇੰਡਾਈਟ ਜਿਹੜੇ ਆ ਉਹ ਕਈ ਮਾਮਲਿਆਂ ਦੇ ਵਿੱਚ ਹੋ ਚੁੱਕੇ ਆ। ਕਈ ਇਨਵੈਸਟੀਗੇਸ਼ਨਸ ਉਹਨਾਂ ਉੱਤੇ ਜਿਹੜੀਆਂ ਆ ਇਸ ਟਾਈਮ ਚੱਲ ਰਹੀਆਂ ਆ। ਇੱਕ ਹੋਰ ਇਨਵੈਸਟੀਗੇਸ਼ਨ ਜਸਟਿਸ ਡਿਪਾਰਟਮੈਂਟ ਦੇ ਅਧੀਨ ਜਿਹੜੇ ਸਪੈਸ਼ਲ ਕੌਂਸਲ ਜੈਕ ਸਮਿਥ ਆ ਉਹਨਾਂ ਦੁਆਰਾ ਜਿਹੜੀ ਉਹ ਕੀਤੀ ਜਾ ਰਹੀ ਆ। ਸੋ ਹੁਣ ਜਿਹੜੀ ਫੈਨੀ ਵਿਲਿਸ ਨੇ ਅਟਾਰਨੀ, ਡਿਸਟ੍ਰਿਕਟ ਅਟਾਰਨੀ ਉੱਥੋਂ ਦੇ, ਇਹ ਹੁਣ ਦੇਖਣਾ ਹੋਊਗਾ ਵੀ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਇੰਡਾਈਟ ਜਿਹੜੇ ਉਹ ਕਰ ਸਕਦੇ ਆ। ਇਸ ਮਾਮਲੇ ਦੇ ਵਿੱਚ ਤਿਆਰੀਆਂ ਜਿਹੜੀਆਂ ਆ ਕੋਰਟ ਹਾਊਸ ਦੇ ਬਾਹਰ ਕੀਤੀਆਂ ਜਾ ਰਹੀਆਂ ਆ। ਬਲੋਕੇਡ ਤੇ ਹੋਰ ਤੇ ਫੈਡਰਲ ਤੇ ਲਾ, ਲੋਕਲ, ਸਟੇਟ ਤੇ ਫੈਡਰਲ ਲਾ ਇਨਫੋਰਸਮੈਂਟ ਆ ਉਹ ਅਟਲਾਂਟਾ ਦੇ ਵਿੱਚ ਪਹੁੰਚ ਚੁੱਕੀ ਹੈ। ਕਹਿੰਦੇ ਵੀ ਕਈ ਮਹੀਨਿਆਂ ਤੋਂ ਉਹਨਾਂ ਦੀ ਆਪਸ ਦੇ ਵਿੱਚ ਮੀਟਿੰਗਸ ਚੱਲ ਰਹੀਆਂ ਆ ਵੀ ਇਹ ਅਨਾਊਂਸਮੈਂਟ ਕਰਨ ਤੋਂ ਪਹਿਲਾਂ ਵੀ ਸਿਕਿਉਰਿਟੀ ਮੈਜਰਸ ਜਿਹੜੇ ਆ ਉਹ ਕਿੱਦਾਂ ਦੇ ਰੱਖੇ ਜਾ ਸਕਦੇ ਆ। ਕਈ ਮਹੀਨਿਆਂ ਤੋਂ ਫੈਨੀ ਵਿਲਸ ਜਿਹੜੇ ਆ ਉਹਨਾਂ ਨੇ ਇਹ ਹਿੰਟ ਕਰਦੇ ਆਏ ਆ ਵੀ ਇਹਦੇ ਵਿੱਚ ਮਲਟੀਪਲ ਇੰਡਾਈਟਮੈਂਟ, ਯਾਨੀ ਕਿ ਇੱਕ ਤੋਂ ਵੱਧ ਚਾਰजेस ਜਿਹੜੇ ਆ ਉਹ ਲਗਾਏ ਜਾ ਸਕਦੇ ਆ। ਤੇ ਹੁਣ ਅੱਗੇ ਦੇਖੋ ਕੀ ਬਣਦਾ ਆ। ਇੱਥੇ ਹੀ ਜਾਰਜੀਆ ਦੇ ਹੀ ਜਿਹੜੇ ਸਕੱਤਰ ਸੀਗੇ ਇਲੈਕਸ਼ਨ ਵਾਲੇ, ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਟਰੰਪ ਹੁਣਾਂ ਦੀ ਕਾਲ, ਫਾਈਂਡ ਦਾ ਵੋਟਸ ਦੇ ਜਿਹੜੇ ਇਹਨਾਂ ਦੀ ਕਾਲ ਕੀਤੀ ਸੀ, ਉਹ ਸਾਰਾ ਕੁਝ ਜਿਹੜਾ ਆ ਉਹ ਚੱਲ ਰਿਹਾ। ਘੱਟੋ ਘੱਟ 18 ਲੋਕ ਜਿਹੜੇ ਲੋਕਾਂ ਨੂੰ ਪ੍ਰੋਸੀਕਿਊਟਰਸ ਦੇ ਦੁਆਰਾ ਪਿਛਲੇ ਸਾਲ ਦੱਸਿਆ ਗਿਆ ਆ ਵੀ ਉਹ ਇਨਵੈਸਟੀਗੇਸ਼ਨ ਦੇ ਨਿਸ਼ਾਨੇ ਦੇ ਵਿੱਚ ਹਨ। ਇਹਨਾਂ ਵਿੱਚ ਸਾਬਕਾ ਨਿਊਯਾਰਕ ਦੇ ਮੇਅਰ ਰੂਡੀ ਗੁਲਿਆਨੀ ਵੀ ਸ਼ਾਮਲ ਨੇ, ਤੇ ਹੁਣ ਕਹਿੰਦੇ ਵੀ ਜਲਦ ਹੀ ਇੱਥੇ ਇੰਡਾਈਟਮੈਂਟਸ ਐਲਾਨੀਆਂ ਜਾ ਸਕਦੀਆਂ ਆ, ਜਿਸ ਤੋਂ ਬਾਅਦ ਦੇ ਵਿੱਚ ਮਾਹੌਲ ਉੱਥੇ ਕਿੱਦਾਂ ਦਾ ਹੋਊਗਾ ਇਹ ਹਰ ਇੱਕ ਦੀ ਨਜ਼ਰ ਉੱਥੇ ਬਣੀ ਆ। ਅਗਲੀ ਖਬਰ ਵੱਲ ਚਲੀਏ। ਲੋਰੀ ਵੈਲੋ ਡੇਵਲ, ਉਸ ਨੂੰ ਅੱਜ ਆਪਣੇ ਹੀ 2 ਬੱਚੇ ਜੋ ਮਾਰੇ ਸੀ ਉਸਨੇ, ਉਹਨਾਂ ਦੇ ਮਰਡਰ ਦੇ ਸਬੰਧ ਦੇ ਵਿੱਚ ਸਜ਼ਾ ਸੁਣਾਈ ਜਾ ਸਕਦੀ, ਤੇ ਨਾਲ ਦੀ ਨਾਲ ਉਹਦੇ ਘਰ ਵਾਲੇ ਦੀ ਜੋ ਪਹਿਲੀ ਵਾਈਫ ਆ ਉਹਨੂੰ ਮਾਰਨ ਦੇ ਸਬੰਧ ਦੇ ਵਿੱਚ। ਕਹਿੰਦੇ ਭਈ 2 ਬੱਚੇ, ਇੱਕ ਦੀ ਉਮਰ 17 ਸਾਲ ਟਾਈਲੀ ਰਾਇਨ, ਤੇ 7 ਸਾਲਾਂ ਦਾ ਯੋਸ਼ੂਆ ਵੈਲੋ, ਤੇ ਉਸਦੇ ਹਸਬੈਂਡ ਦੀ ਪਹਿਲੀ ਵਾਈਫ ਟੈਮੀ ਡੇਵਲ, ਇਹਨਾਂ ਨੂੰ ਮਾਰਨ ਦੇ ਕੇਸ ਦੇ ਵਿੱਚ ਜੋ ਹੀਅਰਿੰਗ ਅੱਜ ਚੱਲ ਰਹੀ ਆ ਫਰੀਮੌਂਟ ਕਾਉਂਟੀ ਕੋਰਟ ਹਾਊਸ ਆਈਡਾਹੋ ਦੇ ਵਿੱਚ, ਉੱਥੇ ਵੱਖ-ਵੱਖ ਲੋਕਾਂ ਦੇ ਜਿਹੜੇ ਵਿਚਾਰ ਆ ਉਹ ਸੁਣੇ ਜਾ ਰਹੇ ਆ। ਉਹਦੀ ਜਿਹੜੀ ਆ ਮੈਂਟਲ ਹੈਲਥ ਦੀ ਐਗਜ਼ਾਮੀਨੇਸ਼ਨ ਵੀ ਕੀਤੀ ਜਾ ਰਹੀ ਆ। ਸਤੰਬਰ 2019 ਦੇ ਵਿੱਚ ਇਹ ਬੱਚਿਆਂ ਨੂੰ ਲਾਸਟ ਟਾਈਮ ਦੇਖਿਆ ਗਿਆ ਸੀ, ਤੇ ਨਾਲ ਦੀ ਨਾਲ ਜੋ ਉਹਨਾਂ ਦੀ ਮਦਰ ਆ ਟੈਮੀ ਡੇਵਲ ਨੂੰ, ਤੇ ਵੈਲੋ ਡੇਵਲ ਤੇ ਸ਼ਾਹ ਡੇਵਲ, ਉਹ ਤੋਂ ਬਾਅਦ ਇਹ ਕੁਛ ਹਫ਼ਤਿਆਂ ਬਾਅਦ ਇਹਨਾਂ ਨੇ ਵਿਆਹ ਕਰਾ ਲਿਆ। ਪਰ ਜੂਨ 2020 ਦੇ ਵਿੱਚ ਜੋ ਲਾ ਐਨਫੋਰਸਮੈਂਟ ਅਥਾਰਟੀਜ਼ ਆ ਉਹਨਾਂ ਨੇ 2 ਬੱਚਿਆਂ ਦੇ ਜੋ ਰਿਮੇਨਸ ਆ ਉਹ ਇੱਕ ਘਰ ਦੇ ਬੈਕਯਾਰਡ ਦੇ ਪਿੱਛੋਂ ਲੱਭੇ, ਤੇ ਉਹ ਇਸ ਤੋਂ ਬਿਨਾਂ ਜੋ ਹੁਣ ਇਸ ਦਾ ਜੋ ਘਰ ਵਾਲਾ ਆ ਉਸ ਨੂੰ ਵੀ ਚਾਰਜ ਕੀਤਾ ਜਾਊਗਾ 2 ਫੈਲੋਨੀ ਕਾਊਂਟਸ ਆਫ ਕੌਂਸਪੀਰੇਸੀ ਦੇ ਸਬੰਧ ਦੇ ਵਿੱਚ। ਦੇਖੋ ਅੱਜ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਇੰਸੀਡੈਂਟਸ ਆ ਉਹ ਕਿੱਦਾਂ ਵਾਪਰ ਰਹੀਆਂ, ਵੀ ਬੱਚਿਆਂ ਨੂੰ ਵੀ ਕਤਲ ਕਰ ਦਿੱਤਾ ਗਿਆ। ਜੀ ਜੀ। ਇੱਕ ਤੇ ਬ੍ਰੇਕ, ਆਪਾਂ ਇੱਕ ਜੀ ਬ੍ਰੇਕ ਲੈਂਦੇ ਆ ਬਿਲਕੁਲ ਅੱਜ ਕੱਲ੍ਹ ਵੀ ਸੀ। ਜੀ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਅਪਡੇਟ ਅਮਰੀਕਾ ਪ੍ਰੋਗਰਾਮ ਇੱਦਾਂ ਹੀ ਚੱਲਦਾ ਰਹੇਗਾ।
ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਰਸ਼ੀਆ ਤੇ ਯੂਕਰੇਨ ਦੀ ਜੋ ਲੜਾਈ ਚੱਲ ਰਹੀ ਹੈਗੀ ਆ, ਉਹ ਕਦੇ ਤਾਂ ਸਲੋ ਹੋ ਜਾਂਦੀ ਹੈ, ਕਦੇ ਇੱਕ ਵਾਰ ਫੇਰ ਫਾਸਟ ਹੋ ਜਾਂਦੀ ਆ। ਪਿਛਲੇ ਹਫ਼ਤੇ ਯੂਕਰੇਨ ਵਾਲਿਆਂ ਨੇ ਇੱਕ ਡਰੋਨ ਜੋ ਰਸ਼ੀਆ ਦੀ ਹਾਈ ਰਾਈਜ਼ ਬਿਲਡਿੰਗ ਆ, ਉਹਦੇ ਵਿੱਚ ਮਾਰਿਆ ਸੀ, ਜਿਹਦੇ ਨਾਲ ਕੁਝ ਲੋਕ ਫੱਟੜ ਵੀ ਹੋਏ ਸੀ ਤੇ ਉਹਨਾਂ ਦਾ ਨੁਕਸਾਨ ਵੀ ਹੋਇਆ ਸੀ। ਤੇ ਹੁਣ ਇਹ ਖਬਰ ਆ ਰਹੀ ਆ ਕਿ ਰਸ਼ੀਆ ਵਾਲਿਆਂ ਨੇ ਕੱਲ ਇੱਕ ਬੈਲਿਸਟਿਕ ਮਿਸਲ ਸਟ੍ਰਾਈਕ ਕੀਤੀ ਹੈ ਉਹਨਾਂ ਦੀ ਯੂਕਰੇਨ ਦੇ ਵਿੱਚ, ਜੋ ਜ਼ੈਲੈਂਸਕੀ ਦਾ ਹੋਮ ਟਾਊਨ ਹੈਗਾ ਸੈਂਟਰਲ ਯੂਕਰੇਨ ਦੇ ਵਿੱਚ, ਜਿਹਦੇ ਨਾਲ 6 ਲੋਕਾਂ ਦੀ ਮੌਤ ਹੋ ਗਈ ਹੈਗੀ ਆ। 2 ਮਿਸਲਸ ਉਹਨਾਂ ਵੱਲੋਂ ਛੱਡੀਆਂ ਗਈਆਂ ਸੀਆਂ। ਇੱਕ ਜੋ ਸੈਂਟਰਲ ਸਿਟੀ ਆਫ ਕਰੀਬੀ ਰਿਹੋਨ ਕਰਕੇ ਆ, ਉੱਥੇ ਡਿਸਟਰੋਏ ਹੋ ਗਈ। ਤੇ ਇੱਕ ਜੋ ਆ ਉਹ ਅਪਾਰਟਮੈਂਟ ਬਿਲਡਿੰਗ ਦੇ ਵਿੱਚ ਲੱਗੀ, ਜੋ 9 ਫਲੋਰ ਦੀ ਅਪਾਰਟਮੈਂਟ ਬਿਲਡਿੰਗ ਸੀ। ਇੰਟੀਰੀਅਰ ਮਿਨਿਸਟਰ ਆਇਹਰ ਕਲਾਈਮਿੰਕੋ ਉਹਨਾਂ ਦੇ ਮੁਤਾਬਕ ਵੀਡੀਓ ਵੀ ਜੋ ਆ ਉਹਦੀ ਬਾਅਦ ਦੇ ਵਿੱਚ ਸ਼ੋਅ ਕੀਤੀ ਗਈ ਹੈ। ਸੋ ਮਰਨ ਵਾਲਿਆਂ ਦੇ ਵਿੱਚ ਇੱਕ 10 ਸਾਲਾਂ ਦੀ ਬੱਚੀ ਵੀ ਆ। ਜ਼ੈਲੈਂਸਕੀ ਦੇ ਮੁਤਾਬਕ 350 ਦੇ ਕਰੀਬ ਲੋਕ ਉੱਥੇ ਇਸ ਦੇ ਵਿੱਚ ਇਨਵੋਲਵ ਸੀ ਆਪਰੇਸ਼ਨ ਦੇ ਵਿੱਚ, ਕਿਉਂਕਿ ਕਈ ਲੋਕ ਉਸ ਅਪਾਰਟਮੈਂਟ ਬਿਲਡਿੰਗ ਦੇ ਥੱਲੇ ਦੱਬੇ ਵੀ ਗਏ। ਇਹ 4 ਸਟੋਰੀ ਯੂਨੀਵਰਸਿਟੀ ਬਿਲਡਿੰਗ ਸੀਗੀ ਜਿੱਥੇ ਇਹ ਅਟੈਕ ਕੀਤਾ ਗਿਆ ਸੀ। ਸੋ ਜ਼ੈਲੈਂਸਕੀ ਦੇ ਹੋਮ ਟਾਊਨ ਦੇ ਵਿੱਚ ਹਿੱਟ ਕਰਨਾ ਇਹ ਕਾਫੀ ਲੰਮੇ ਸਮੇਂ ਬਾਅਦ ਹੋਇਆ ਹੈਗਾ ਆ। ਜੋ ਵਾਰ ਆ ਉਹ ਇੱਕ ਵਾਰੀ ਫਿਰ ਰਸ਼ੀਆ ਦੀ ਟੈਰੀਟਰੀ ਦੇ ਵਿੱਚ ਵੀ ਵਾਪਸ ਕਹਿੰਦੇ ਆ ਰਿਹਾ ਆ। ਤੇ ਯੂਕਰੇਨ ਦੀ ਜੋ ਆਰਟਲਰੀ ਆ ਉਹ ਸਟ੍ਰਾਈਕ ਕਰ ਰਹੀ ਆ। ਪਾਰਸ਼ਲੀ ਜੋ ਆਕੂਪਾਈਡ ਰਸ਼ੀਆ ਨੇ ਕੀਤਾ ਹੈ ਡੋਨਸਟੈਕ, ਜੋ ਉੱਥੇ ਦੀ ਪ੍ਰੋਵਿੰਸ ਹੈਗੀ ਆ, ਤੇ 2 ਲੋਕ ਉੱਥੇ ਵੀ ਮਾਰੇ ਜਾ ਚੁੱਕੇ ਹੈਗੇ ਆ। ਸੋ ਇਹ ਜੋ ਜੰਗ ਚੱਲ ਰਹੀ ਆ ਹਜੇ ਵੀ ਕਿਤੇ ਇਹ ਬੰਦ ਹੋਣ ਦਾ ਜਿਹੜਾ ਇਹਦੇ ਵੱਲ ਨਹੀਂ ਦਿਸ ਰਿਹਾ ਕਿ ਕਿਸ ਟਾਈਮ ਦੇ ਉੱਤੇ ਬੰਦ ਹੋਊ। 500 ਤੋਂ ਵੱਧ ਦਿਨ ਹੁਣ ਹੋ ਚੁੱਕੇ ਆ ਇਸ ਲੜਾਈ ਨੂੰ ਜਿਹੜਾ ਉਹ ਚੱਲਦਿਆਂ, ਤੇ ਅੱਗੇ ਦੇਖੋ ਅਜੇ ਹੋਰ ਕਿੰਨਾ ਵਕਤ ਇਸ ਵਿੱਚ ਲੱਗ ਸਕਦਾ ਹੈਗਾ ਆ। ਉਧਰ ਪੋਲੈਂਡ ਵਾਲੇ ਵੀ ਥੋੜ੍ਹੇ ਜਿਹੇ ਤੱਤੇ ਨਜ਼ਰ ਆਏ, ਕਿਉਂਕਿ ਰੂਸ ਕਹਿੰਦਾ ਵੀ ਅਸੀਂ ਇਹਨਾਂ ਦੀਆਂ ਸੀਮਾਵਾਂ ਨੂੰ ਜਿਹੜਾ ਆ ਉਹ ਮੰਨਦੇ ਨਹੀਂ ਆ, ਬਾਰਡਰਾਂ ਨੂੰ। ਤੇ ਪੋਲੈਂਡ ਉੱਦਾਂ ਤਾਂ ਨਾਟੋ ਦਾ ਹਿੱਸਾ ਆ, ਤੇ ਕੀ ਰੂਸ ਉਸ ਪਾਸੇ ਵੱਲ ਨੂੰ ਆਪਣੀ ਅਗਰੈਸ਼ਨ ਲੈ ਕੇ ਜਾ ਸਕਦਾ ਆ? ਉਹਦੇ ਨਾਲ ਹੋਰ ਨਵਾਂ ਵਿਵਾਦ, ਨਵਾਂ ਜਿਹੜਾ ਆ ਉਹ ਵਕਤ ਪੈ ਜਾਊਗਾ। ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਨਿਊਯਾਰਕ ਤੋਂ ਆ ਰਹੀ ਆ। ਆਪਾਂ ਜਾਣਦੇ ਹਾਂ, ਆਪਾਂ ਆਪ ਖੁਦ ਇਹ ਖਬਰਾਂ ਜਿਹੜੀਆਂ ਸ਼ੇਅਰ ਕਰਦੇ ਰਹੇ ਆ ਵੀ ਨਿਊਯਾਰਕ ਦੇ ਜਿਹੜੇ ਸਟੇਟ ਟਰੂਪਰਸ ਆ, ਪੁਲਿਸ ਵਾਲੇ ਆ, ਉਹਨਾਂ ਨੇ ਕਈ ਸਿੱਖਾਂ ਨੂੰ ਜਦੋਂ ਪੁਲਿਸ ਦੇ ਵਿੱਚ ਕੰਮ ਕਰਦੇ ਆ, ਦਾੜੀ ਰੱਖ ਕੇ, ਕੇਸ ਰੱਖ ਕੇ ਜਿਹੜਾ ਆ ਉਹ ਉੱਥੇ ਕੰਮ ਕਰਨ ਦੇ ਲਈ ਇਜਾਜ਼ਤ ਦਿੱਤੀ ਆ। 2019 ਦਾ ਜਿਹੜਾ ਇਹ ਸਟੇਟ ਲਾ ਜਿਹੜਾ ਉਹ ਹੈਗਾ ਆ, ਰਿਲੀਜਨ ਦੀ ਅਕਮੋਡੇਸ਼ਨ ਵੀ ਇਸ ਦੇ ਵਿੱਚ ਦਿੰਦਾ ਹੈ। ਸਟੇਟ ਟਰੂਪਰ ਚਰਨਜੋਤ ਟਿਵਾਣਾ ਜਿਹੜੇ ਜੇਮਸ ਟਾਊਨ ਨਿਊਯਾਰਕ ਤੋਂ ਆ, ਉਹਨਾਂ ਨੇ ਇਹ ਆਖਿਆ ਆ, ਕਹਿੰਦੇ ਵੀ ਉਹਨਾਂ ਨੇ ਪਰਮਿਸ਼ਨ ਮੰਗੀ ਸੀ ਆਪਣੀ ਦਾੜੀ ਨੂੰ ਵਧਾਉਣ ਦੇ ਲਈ ਤਕਰੀਬਨ 1.5 ਇੰਚ, ਤਾਂ ਜੋ 1 ਇੰਚ ਤੱਕ, ਤਾਂ ਜੋ ਉਹਨਾਂ ਨੇ ਵਿਆਹ ਦੇ ਲਈ ਜਿਹੜੀ ਉਹ ਦਾੜੀ ਵਧਾਉਣੀ ਸੀ। ਪਰ ਉਹਨਾਂ ਨੂੰ ਉਹਨਾਂ ਦੀ ਡਿਪਾਰਟਮੈਂਟ ਦੇ ਦੁਆਰਾ ਇਸ ਦਾੜੀ ਨੂੰ ਵਧਾਉਣ ਤੋਂ ਨਾ ਕਰ ਦਿੱਤਾ ਗਿਆ। ਹੁਣ ਆਪਾਂ ਦੇਖ ਰਹੇ ਹਾਂ ਵੀ ਇਸ ਦਾ ਮੁੱਦਾ ਕਾਫੀ ਕਈ ਥਾਵਾਂ ਦੇ ਉੱਤੇ ਭਖਿਆ ਨਜ਼ਰ ਆਉਂਦਾ ਆ। ਜਿਹੜਾ ਕੋਈ ਵੀ ਸਿੱਖ ਹੁੰਦਾ ਆ, ਕੇਸ ਰੱਖਣੇ, ਦਾੜੀ ਰੱਖਣੀ, ਪੱਗ ਬੰਨਣੀ, ਇਹ ਉਸਦੇ ਰਿਲੀਜੀਅਸ ਕਮਿਟਮੈਂਟ ਹੈਗੀ ਆ, ਜਿਹੜੇ ਵੀ ਪ੍ਰੈਕਟਿਸ ਕਰਦੇ ਨੇ ਸਿੱਖੀ ਨੂੰ। ਸੋ ਹੁਣ ਟਿਵਾਣਾ ਦੀ ਰਿਕੁਐਸਟ ਕਹਿੰਦੇ ਇਸ ਕਰਕੇ ਡਿਨਾਈ ਕਰ ਦਿੱਤੀ ਗਈ, ਕਹਿੰਦੇ ਵੀ ਇਸ ਦੇ ਵਿੱਚ ਸੇਫਟੀ ਇਸ਼ੂ ਆ, ਜੇ ਗੈਸ ਮਾਸਕ ਪਾਉਣਾ ਪਵੇ ਤਾਂ ਉਹ ਪਾਇਆ ਨਹੀਂ ਜਾ ਸਕਦਾ। ਉਸ ਦੀ ਯੂਨੀਅਨ ਨੇ ਇਹ ਹੁਣ ਦੱਸਿਆ ਹੈ। ਨਿਊਯਾਰਕ ਸਟੇਟ ਟਰੂਪਰਸ ਪੁਲਿਸ ਬੈਨੇਵੋਲੈਂਟ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ ਆ। ਉਹ ਤਾਂ ਪੱਗ ਵੀ ਬੰਨਣੀ ਲਾਜ਼ਮੀ ਹੁੰਦੀ ਆ ਸਿੱਖਾਂ ਦੇ ਲਈ, ਪਰ ਟਿਵਾਣਾ ਨੇ ਕਹਿੰਦੇ ਵੀ ਉਸ ਦੀ ਪਰਮਿਸ਼ਨ ਮੰਗੀ ਨਹੀਂ, ਕਿਉਂਕਿ ਉਸ ਨੂੰ ਦਾੜੀ ਵਧਾਉਣ ਤੋਂ ਹੀ ਰਿਜੈਕਟ ਕਰ ਦਿੱਤਾ ਗਿਆ ਆ। ਸੋ ਇਹ ਹੁਣ ਨਿਊਯਾਰਕ ਸਟੇਟ ਪੁਲਿਸ ਨੇ ਅਜੇ ਤੱਕ ਇਹ ਚੀਜ਼ ਨੂੰ ਜ਼ਰੂਰ ਕਨਫਰਮ ਕੀਤਾ ਵੀ ਟਿਵਾਣਾ ਨੇ ਆਪਣੀ ਰਿਲੀਜੀਅਸ ਅਕਮੋਡੇਸ਼ਨ ਰਿਕੁਐਸਟ ਰੱਖੀ ਸੀ, ਉਸ ਦੇ ਆਊਟਕਮ ਦੇ ਉੱਤੇ ਉਹਨਾਂ ਨੇ ਕੋਈ ਵੀ ਕਮੈਂਟ ਕਰਨ ਤੋਂ ਡਿਨਾਈ ਕਰ ਦਿੱਤਾ ਆ। ਉਹਨਾਂ ਦੇ ਦੁਆਰਾ ਇਹ ਜ਼ਰੂਰ ਹਮੇਸ਼ਾ ਹੀ ਜਿਹੜਾ ਕਹਿ ਲਓ ਵੀ ਬਿਆਨ ਦਿੱਤਾ ਜਾਂਦਾ ਆ, ਡਾਇਵਰਸਿਟੀ, ਇਕੁਇਟੀ, ਇਨਕਲੂਜਨ ਸਾਡੇ ਵਿੱਚ ਜਿਹੜੀ ਉਹ ਹੈਗੀ ਆ,
ਅਸੀਂ ਸਾਰੀਆਂ ਰਿਕੁਐਸਟ ਰਿਲੀਜੀਅਸ ਜਾਂ ਮੈਡੀਕਲ ਅਕੋਮੋਡੇਸ਼ਨ ਦੀਆਂ ਉਹਨਾਂ ਨੂੰ ਬੜੇ ਹੀ ਧਿਆਨ ਦੇ ਨਾਲ ਜਿਹੜਾ ਉਹ ਦੇਖਦੇ ਹਾਂ। ਪਿਛਲੇ 6 ਸਾਲ ਤੋਂ ਚਰਨਜੋਤ ਟਿਵਾਣਾ ਸਟੇਟ ਟਰੂਪਰ ਨੇ ਤੇ ਉਹਨਾਂ ਨੇ ਇੰਟਰਵਿਊ ਦੇਣ ਤੋਂ ਉੱਦਾਂ ਹਾਲ ਦੀ ਘੜੀ ਨਾ ਕਰ ਦਿੱਤੀ ਆ। ਸੋ ਸਿਰਫ ਯੂਨੀਅਨ ਹੀ ਉਹਨਾਂ ਦੇ ਵੱਲੋਂ ਇਸ ਟਾਈਮ ਬੋਲ ਰਹੀ ਆ ਤੇ ਫੋਨ ਦੇ ਮੈਸੇजेस ਵੀ ਕਹਿੰਦੇ ਅਜੇ ਉਹਨਾਂ ਨੇ ਰਿਟਰਨ ਨਹੀਂ ਕੀਤੇ। ਇਹ ਨਿਊਯਾਰਕ ਪੁਲਿਸ ਕਹਿੰਦੇ ਵੀ ਉੱਦਾਂ ਤਾਂ ਲੋਕਾਂ ਨੂੰ ਜਾਂ ਸਿੱਖ ਮੁੰਡਿਆਂ ਨੂੰ ਇੱਦਾਂ ਦੀ ਅਕੋਮੋਡੇਸ਼ਨ ਦਿੰਦੀ ਆ, ਪਰ ਇਸਨੇ ਆਪਣੇ ਵਿਆਹ ਦੇ ਲਈ ਦਾੜੀ ਵਧਾਉਣੀ ਸੀ, ਉਸ ਦੀ ਇਜਾਜ਼ਤ ਨਹੀਂ ਮਿਲੀ। ਹੁਣ ਉਹਦੇ ਕਰਕੇ ਇੱਕ ਨਵਾਂ ਰੌਲਾ ਜਿਹੜਾ ਇਸ ਟਾਈਮ ਨਿਊਯਾਰਕ ਸਟੇਟ ਪੁਲਿਸ ਦੇ ਦਰਮਿਆਨ ਚੱਲ ਰਿਹਾ ਹੈ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਆ ਡੈਨਮਾਰਕ ਤੋਂ ਆ ਰਹੀ ਹੈ। ਡੈਨਮਾਰਕ ਦੇ ਵਿੱਚ ਪਿਛਲੇ ਹਫ਼ਤਿਆਂ ਦੇ ਦੌਰਾਨ ਕੁਰਾਨ ਸ਼ਰੀਫ ਨੂੰ ਅੱਗ ਲਾ ਕੇ ਜਾਲਿਆ ਗਿਆ। ਖਾਸ ਕਰਕੇ ਜੋ ਉੱਥੇ ਦੇ ਫਾਰ ਰਾਈਟ ਗਰੁੱਪ ਹੈਗੇ ਆ, ਉਹਨਾਂ ਨੇ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਇਹ ਕਾਰਾ ਇੱਦਾਂ ਦਾ ਕੀਤਾ। ਉਸ ਤੋਂ ਬਾਅਦ ਬਹੁਤ ਸਾਰਾ ਜਿਹੜਾ ਆ ਰਿਫਟ ਆ ਉਹ ਮੁਸਲਿਮ ਮੈਜੋਰਟੀ ਮੁਲਕ ਤੇ ਕੋਪਨਹੈਗਨ ਜੋ ਆ ਦੋਨਾਂ ਦੇ ਵਿੱਚ ਹੋ ਗਿਆ। ਤੇ ਈਵਨ ਇਰਾਕ ਵਾਲਿਆਂ ਨੇ ਤਾਂ ਸਵੀਡਨ ਦੇ ਜੋ ਉੱਥੇ ਦਾ ਜੋ ਸਾਰਾ ਡਿਪਲੋਮੈਟਿਕ ਸਟਾਫ ਸੀ ਉਹਨਾਂ ਨੂੰ ਐਕਸਪੈਲ ਵੀ ਕਰ ਦਿੱਤਾ ਹੈਗਾ। ਹੁਣ ਕਿਉਂਕਿ ਇੰਨਾ ਜ਼ਿਆਦਾ ਯੂਰਪ ਦੇ ਵਿੱਚ ਵੀ ਪ੍ਰੋਟੈਸਟ ਹੋ ਰਹੇ ਆ, ਉਹਨੂੰ ਦੇਖਦੇ ਹੋਏ ਡੈਨਮਾਰਕ ਹੁਣ ਕੰਸੀਡਰ ਕਰ ਰਿਹਾ ਵੀ ਹੋ ਸਕਦਾ ਜੋ ਰਿਲੀਜੀਅਨ ਦੇ ਨਾਲ ਰਿਲੇਟਡ ਜਿੱਥੇ ਕਿਸੇ ਦਾ ਵੀ ਇਨਸਲਟ ਹੁੰਦਾ ਆ, ਉਹਨਾਂ ਦੇ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਜੇ ਸਾੜਿਆ ਜਾਂਦਾ ਆ, ਉਹਦੇ ਉੱਤੇ ਬੈਨ ਲਾਇਆ ਜਾਵੇ ਤਾਂ ਕਿ ਜੋ ਇਹ ਰਿਫਟ ਆ ਇਹ ਵਧਿਆ ਨਾ ਜਾ ਸਕੇ। ਡੈਨਿਸ਼ ਗਵਰਨਮੈਂਟ ਇਸ ਪੋਸੀਬਿਲਿਟੀ ਦੇ ਉੱਤੇ ਜੋ ਆ ਉਹ ਐਕਸਪਲੋਰ ਕਰ ਰਹੀ ਆ ਕਿਸ ਤਰ੍ਹਾਂ ਵੀ ਉਹ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਕੰਟਰੋਲ ਕਰ ਸਕਦੀ ਹੈਗੀ ਆ, ਤਾਂ ਕਿ ਜਿਹੜੇ ਹੋਰ ਮੁਲਕ ਉਹਨਾਂ ਦੇ ਕਲਚਰ ਉਹਨਾਂ ਦੇ ਧਰਮ ਇਨਸਲਟ ਨਾ ਹੋਣ। ਪਰ ਪਿਛਲੇ ਦਿਨਾਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਪਰਮਿਸ਼ਨ ਦਿੱਤੀ ਸੀ ਵੀ ਹਾਂ ਤੁਸੀਂ ਇਹ ਜਿਹੜਾ ਗੰਦਾ ਕੰਮ ਕਰ ਸਕਦੇ ਹੋ, ਵੀ ਕਿਸੇ ਦੇ ਧਰਮ ਦੀ ਧਾਰਮਿਕ ਗ੍ਰੰਥ ਨੂੰ ਸਾੜਨਾ ਇਹ ਬਹੁਤ ਹੀ ਮਾੜੀ ਗੱਲ ਆ। ਸੋ ਉਹ ਹੁਣ ਉਹਨਾਂ ਨੂੰ ਲੈਸਨ ਲੱਗਦਾ ਮਿਲ ਗਿਆ ਹੈਗਾ। 5 ਤੋਂ ਵੱਧ ਵਾਰ ਕੁਰਾਨ ਸ਼ਰੀਫ ਨੂੰ ਅੱਗ ਲਾ ਕੇ ਕੋਪਨਹੈਗਨ ਦੇ ਵਿੱਚ ਸਾੜਿਆ ਗਿਆ ਹੈਗਾ। ਡੈਨਮਾਰਕ ਤੇ ਸਵੀਡਨ ਦੇ ਵਿੱਚ ਬਹੁਤ ਹੋਰ ਵੀ ਜ਼ਿਆਦਾ ਜੋ ਕੁਰਾਨ ਦੀਆਂ ਵਾਰਨਿੰਗਸ ਆ ਉਹ ਹੋਈਆਂ ਹੈਗੀਆਂ ਆ। ਸੋ ਜਦੋਂ ਹੀ ਹੁਣ ਇਹ ਇੰਨਾ ਜ਼ਿਆਦਾ ਰਿਲੇਸ਼ਨ ਡਿਪਲੋਮੈਟਿਕ ਰਿਲੇਸ਼ਨ ਖਰਾਬ ਹੋ ਰਿਹਾ ਆ, ਹੁਣ ਇਰਾਕ ਤੋਂ ਬਾਅਦ ਟਰਕੀ ਵਾਲਿਆਂ ਨੇ ਵੀ ਜੋ ਯੂਰਪੀਅਨ ਯੂਨੀਅਨ ਦੇ ਮੈਂਬਰ ਵੀ ਆ ਉਹਨਾਂ ਨੇ ਇਹ ਕਿਹਾ ਵੀ ਇਹ ਬਹੁਤ ਡਿਸਰਿਸਪੈਕਟਫੁਲ ਆ ਤੇ ਉਹ ਵੀ ਐਕਸ਼ਨ ਲੈਣ ਜਾ ਰਹੇ ਆ। ਤੇ ਅਲਟੀਮੇਟਲੀ ਸੋ ਹੁਣ ਇਹ ਫਿਰ ਇਸ ਡਿਸੀਜਨ ਤੇ ਜਾ ਰਹੇ ਆ ਵੀ ਉੱਥੇ ਇੱਕ ਲਾਅ ਬਣਾਇਆ ਜਾਵੇ ਜਿਹਦੇ ਨਾਲ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਜਾਂ ਧਾਰਮਿਕ ਪੁਸਤਕ ਨੂੰ ਸਾੜਿਆ ਨਹੀਂ ਜਾ ਸਕਦਾ, ਚਾਹੇ ਉਹ ਕਿਸੇ ਵੀ ਧਰਮ ਦੀ ਹੋਵੇ। ਜੀ ਬਿਲਕੁਲ। ਇਹ ਤਾਂ ਫਿਰ ਗਾਂਹ ਤੋਂ ਗਾਂਹ ਕੰਮ ਜਿਹੜਾ ਉਹ ਵੱਧਦਾ ਹੀ ਜਿਹੜਾ ਜਾਂਦਾ। ਇਹ ਆਪ ਆਪਾਂ ਨੂੰ ਪਤਾ ਹੀ ਆ ਵੀ ਇਹਨਾਂ ਦੇ ਮੁਲਕਾਂ 'ਚ ਇਹਨਾਂ ਦੇ ਧਰਮਾਂ 'ਚ ਇਹ ਇੱਦਾਂ ਦੇ ਕੰਮ ਕਰਦੇ ਰਹਿੰਦੇ, ਖਾਸ ਕਰਕੇ ਜਦੋਂ ਦੂਜੇ ਧਰਮ ਦੇ ਨਾਲ ਆ ਜਿਨ੍ਹਾਂ ਦਾ ਪ੍ਰੇਮ ਹੁੰਦਾ ਹੈ ਆਪਣੇ ਧਾਰਮਿਕ ਗ੍ਰੰਥਾਂ ਦੇ ਨਾਲ, ਤਾਂ ਫਿਰ ਉਹ ਇਸ ਚੀਜ਼ ਦਾ ਇਤਰਾਜ਼ ਤੇ ਗੁੱਸਾ ਵੀ ਇਸ ਦੇ ਉੱਤੇ ਜ਼ਰੂਰ ਜਤਾਉਂਦੇ ਨੇ। ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, ਤੇਲ ਦਾ ਆਪਾਂ ਨੂੰ ਪਤਾ ਹੀ ਆ ਵੀ ਬਹੁਤ ਜ਼ਿਆਦਾ ਮੁਨਾਫੇ ਦੇ ਵਿੱਚ ਤੇਲ ਵਾਲੀਆਂ ਕੰਪਨੀਆਂ ਆ ਰੀਸੈਂਟਲੀ ਰਹੀਆਂ। ਤੇਲ ਦੀਆਂ ਕੀਮਤਾਂ ਅਜੇ ਵੀ ਸਮਰ ਬਲੈਂਡ ਦੇ ਚੱਲਦੇ ਆਪਾਂ ਨੂੰ ਪਤਾ ਹੀ ਆ ਮਹਿੰਗੀਆਂ ਹੀ ਆ। ਜਦੋਂ ਇੱਕ ਵਾਰੀ ਤੇਲ ਦੀਆਂ ਕੀਮਤਾਂ ਵੱਧ ਜਾਣ ਫਿਰ ਘਟਣ ਦਾ ਨਾਂ ਜਲਦੀ ਕਿਤੇ ਨਹੀਂ ਲੈਂਦੀਆਂ। ਜਨਵਰੀ 2022 ਤੋਂ ਬਾਅਦ ਦੇ ਵਿੱਚ ਤੇਲ ਦੀਆਂ ਪ੍ਰਾਈਸਿਸ ਦੇ ਵਿੱਚ ਕਹਿੰਦੇ ਵੀ ਸਭ ਤੋਂ ਵੱਡਾ ਮੰਥਲੀ ਗੇਨ ਉਸ ਦੀ ਆਸ਼ੰਕਾ ਜਿਹੜੀ ਆ ਉਹ ਜ਼ਾਹਰ ਕੀਤੀ ਜਾ ਰਹੀ ਆ। ਜੁਲਾਈ ਦੇ ਵਿੱਚ ਕਹਿੰਦੇ ਵੀ ਉਹਨਾਂ ਦੀ ਬੈਸਟ ਪਰਫਾਰਮੈਂਸ ਰਹੀ ਆ ਪਿਛਲੇ 2 ਦਹਾਕਿਆਂ ਦੇ ਮੁਕਾਬਲੇ। ਇਹ ਅਪ੍ਰੈਲ ਤੋਂ ਲਗਾਤਾਰ ਤਾਂ ਨੂੰ ਜਿਹੜੀ ਉਹ ਜਾ ਰਹੀ ਸੀਗੀ। ਇਨਫਲੇਸ਼ਨ ਡਿਮਾਂਡ ਦੇ ਕੰਸਰਨਸ ਕਹਿੰਦੇ ਵੀ ਹੁਣ ਈਜ਼ ਹੋ ਰਹੇ ਆ ਤੇ ਇਹਦੇ ਨਾਲ ਹੁਣ ਤੇਲ ਦੀਆਂ ਕੀਮਤਾਂ ਜਿਹੜੀਆਂ ਉੱਤੇ ਨੂੰ ਜਾ ਸਕਦੀਆਂ। ਕਹਿੰਦੇ ਜੁਲਾਈ ਦੀ ਟ੍ਰੇਡਿੰਗ ਤੋਂ ਬਾਅਦ ਦੇ ਵਿੱਚ ਇਹ ਜਨਵਰੀ 2022 ਤੋਂ ਬਾਅਦ 'ਚ ਇੱਕ ਵੱਡਾ ਗੇਨ ਹੋਵੇਗਾ। ਅੱਜ ਉੱਦਾਂ ਕਹਿੰਦੇ ਵੀ ਭਾਵੇਂ ਫਲੈਟ ਰਹਿ ਰਿਹਾ ਆ ਤੇਲ ਦੀਆਂ ਕੀਮਤਾਂ, ਪਰ ਇਹ ਅਨੁਮਾਨ ਜਿਹੜਾ ਉਹ ਦੱਸਿਆ ਜਾ ਰਿਹਾ। ਸੋ ਆਪਣੀਆਂ ਜੇਬਾਂ ਹੋਰ ਢਿੱਲੀਆਂ ਕਰਨ ਦੇ ਲਈ ਆਪਾਂ ਤਿਆਰ ਰਹੀਏ। ਹੋ ਸਕਦਾ ਵੀ ਆਉਣ ਵਾਲੇ ਹਫ਼ਤਿਆਂ 'ਚ ਮਹੀਨਿਆਂ ਦੇ ਵਿੱਚ ਤੇਲ ਦੀਆਂ ਕੀਮਤਾਂ ਫੇਰ ਹੋਰ ਵਧਣ। ਜੀ ਅਮਰੀਕਨ ਕਹਿੰਦੇ ਭਈ ਆਪਣੀਆਂ ਨੌਕਰੀਆਂ ਲੂਜ਼ ਕਰਨੀਆਂ ਅਮਰੀਕਨਸ ਨੇ ਸ਼ੁਰੂ ਕਰ ਦਿੱਤੀਆਂ ਆ। ਈਵਨ ਦੋ ਫੈਡਰਲ ਰਿਜ਼ਰਵ ਬੋਰਡ ਇਹ ਕਹਿ ਰਿਹਾ ਵੀ ਰਿਸੈਸ਼ਨ
ਨਹੀਂ ਆਊਗਾ। ਇਹ ਵੈਨਗਾਰਡ ਦੇ ਟੌਪ ਦੇ ਜੋ ਇਕੋਨੋਮਿਸਟ ਆ, ਉਹਨਾਂ ਨੇ ਇਹ ਦੱਸਿਆ ਹੈਗਾ। ਜੋ ਡੇਵਿਸ ਉਹਨਾਂ ਨੇ ਕਿਹਾ ਵੀ ਅਨਪਲਾਇਮੈਂਟ 4% ਤੱਕ ਅਗਲੇ ਸਾਲ ਤੱਕ ਪਹੁੰਚ ਜਾਊਗੀ। ਕਹਿੰਦੇ ਬਾਈ ਦੈਟ ਮੈਟ੍ਰਿਕ ਇਹ ਐਕਚੁਅਲੀ ਰਿਸੈਸ਼ਨ ਹੀ ਹੋਊਗਾ, ਕਿਉਂਕਿ ਬਹੁਤ ਜੋ ਮੋਡੈਸਟ ਜੌਬ ਲੋਸਿਸ ਹੋਣਗੀਆਂ। ਇੱਕ ਪਾਸੇ ਆਪਾਂ ਦੇਖਦੇ ਰਹੇ ਹਾਂ ਵੀ ਸਟਾਕ ਮਾਰਕੀਟ ਬੜੀ ਉੱਪਰ ਜਾ ਰਹੀ ਹੈਗੀ ਆ, ਦੂਸਰੇ ਪਾਸੇ ਫੈਡਰਲ ਰਿਜ਼ਰਵ ਬੋਰਡ ਵੀ ਕਹਿ ਰਿਹਾ ਵੀ ਨਹੀਂ ਅਸੀਂ ਰਿਸੈਸ਼ਨ ਤੋਂ ਬਚ ਗਏ ਹੈਗੇ ਆ। ਉਹਨਾਂ ਨੇ ਪਿਛਲੇ ਹਫ਼ਤੇ ਇੰਟਰਸਟ ਰੇਟ ਇਨਕਰੀਜ਼ ਕੀਤਾ ਸੀ, ਇੱਕ ਵਾਰ ਹੋਰ ਇੰਟਰਸਟ ਰੇਟ ਇਨਕਰੀਜ਼ ਕਰਨ ਜਾ ਰਹੇ ਆ। ਉਹਦੇ ਨਾਲ ਹੁਣ ਇਹ ਵੀ ਖਬਰਾਂ ਆ ਰਹੀਆਂ ਬਹੁਤ ਸਾਰੀਆਂ ਰੀਜਨਲ ਬੈਂਕਸ ਉਹ ਫੇਲ ਹੋ ਜਾਊਗੀਆਂ। ਜਿੱਦਾਂ ਪਹਿਲਾਂ ਸੈਨ ਫਰਾਂਸਿਸਕੋ 'ਚ ਦੇਖੀਆਂ ਆਪਾਂ 2 ਬੈਂਕਾਂ ਜਿਹੜੀਆਂ ਲੋਕਲ ਉਹ ਫੇਲ ਹੋਈਆਂ ਸੀਗੀਆਂ। ਕਹਿੰਦੇ ਵੀ ਬਹੁਤ ਸਾਰੀਆਂ ਬੈਂਕ ਐਕਸਪੈਕਟ ਕਰ ਰਹੀਆਂ ਵੀ ਅਨਪਲਾਇਮੈਂਟ 4% ਤੋਂ ਉੱਪਰ ਚਲੀ ਜਾਊਗੀ ਆਉਣ ਵਾਲੇ 12 ਮਹੀਨਿਆਂ ਦੇ ਵਿੱਚ। ਇਹਦਾ ਕਾਰਨ ਇੱਕੋ ਹੀ ਇੱਕ ਆ ਵੀ ਸੈਂਟਰਲ ਬੈਂਕ ਦਾ ਅਗਰੈਸਿਵ ਇੰਟਰਸਟ ਰੇਟ ਇਨਕਰੀਜ਼ ਕਰਨਾ। ਜੋ ਡੇਵਿਸ ਹੈਗੇ ਆ ਵੈਨਗਾਰਡ ਦੇ ਇਕੋਨੋਮਿਸਟ, ਉਹਨਾਂ ਨੇ ਬਲੂਮਬਰਗ ਜੋ ਇੱਕ ਨਿਊਜ਼ ਆਊਟਲੈਟ ਆ ਉਹਨੂੰ ਉਹਨਾਂ ਨੇ ਦੱਸਿਆ ਵੀ ਇਹ ਜਿਹੜੀਆਂ ਜੌਬਸ ਆ ਜਦੋਂ ਜਾਣਗੀਆਂ ਉਹਦੇ ਨਾਲ ਇਕੋਨਮੀ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ, ਈਵਨ ਦੋ ਇਹ ਸੌਫਟ ਲੈਂਡਿੰਗ ਹੋਊਗੀ ਤੇ ਇਨਫਲੇਸ਼ਨ ਹਜੇ ਵੀ ਥੱਲੇ ਨਹੀਂ ਆ ਰਹੀ। ਈਵਨ ਦੋ ਜੋ ਗਵਰਨਮੈਂਟ ਆ ਉਹ ਬਹੁਤ ਲੋਕਾਂ ਨੂੰ ਕਹਿ ਰਹੀ ਆ ਵੀ ਜੀ ਤੁਹਾਡੀ ਹੁਣ ਜਿਹੜੀ ਇਨਫਲੇਸ਼ਨ ਆ ਉਹ 3% ਤੇ ਆ ਰਹੀ, ਪਰ ਮੈਨੂੰ ਲੱਗਦਾ ਨਹੀਂ ਵੀ ਜੇ ਤੁਸੀਂ ਕਿਸੇ ਵੀ ਚੀਜ਼ ਵੱਲ ਦੇਖੋ ਉਹਦੀ ਕਿਸੇ ਦੀ ਕੀਮਤ ਘਟੀ ਹੋਵੇ, ਬਲਕਿ ਗੈਸ ਦੀਆਂ ਪ੍ਰਾਈਸਿਸ ਇੱਕ ਵਾਰੀ ਫੇਰ ਵੱਧ ਗਈਆਂ ਹੈਗੀਆਂ ਆ। ਕਹਿੰਦੇ ਭਈ ਜਦੋਂ ਵੀ ਤੁਸੀਂ 30 ਜਾਂ 40 ਬੇਸਿਸ ਪੁਆਇੰਟ ਜਾਂ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧਾਉਣੇ ਹੈਗੇ ਆ, ਉਹਦੇ ਨਾਲ ਅਨਪਲਾਇਮੈਂਟ ਵਧਣ ਦੇ ਚਾਂਸ ਬਹੁਤ ਹੁੰਦੇ ਆ। ਉਹ ਆਪਾਂ ਦੇਖਦੇ ਹਾਂ ਆਈਟੀ ਇੰਡਸਟਰੀ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਲਗਭਗ 3 ਲੱਖ ਬੰਦਾ ਜੋ ਅਮਰੀਕਾ ਦੇ ਵਿੱਚ ਲੇ ਆਫ ਹੋ ਚੁੱਕਾ ਹੈਗਾ ਆ। ਸੈਚਰਡੇ ਨੂੰ ਅਟਾਰਨੀ ਜੇ ਤਿਰਕੀਆਣਾ ਹੋਣਾ ਦੇ ਨਾਲ ਵੀ ਤੁਸੀਂ ਗੱਲਬਾਤ ਕਰ ਰਹੇ ਸੀ, ਤੁਸੀਂ ਸੁਣਿਆ ਵੀ ਕਿਸ ਤਰ੍ਹਾਂ H1 ਦੇ ਵਿੱਚ 7.5 ਲੱਖ ਲੋਕਾਂ ਨੇ ਅਪਲਾਈ ਕੀਤਾ ਸੀ ਤੇ ਜਿਹੜੇ ਪਹਿਲਾਂ 85,000 ਉਹਨਾਂ ਨੇ ਸਿਲੈਕਟ ਕੀਤੇ ਸੀ, ਉਹਦੇ ਵਿੱਚੋਂ ਹੁਣ ਬਹੁਤ ਸਾਰੀਆਂ ਕੰਪਨੀਆਂ ਨੇ ਉਹਨਾਂ ਦਾ ਅਪਲਾਈ ਨਹੀਂ ਕੀਤਾ। ਉਹ ਕਹਿੰਦੇ ਵੀ ਸਾਡਾ ਜਿਹੜਾ ਬਿਜ਼ਨਸ ਆ ਉਹ ਸਲੋ ਹੋ ਗਿਆ। ਸੋ ਯਾ ਹੁਣ 25,000 ਦੇ ਕਰੀਬ ਹੋਰ ਜੋ ਜਿਨ੍ਹਾਂ ਨੇ ਅਪਲਾਈ ਕੀਤਾ ਸੀ H1 ਦੇ ਲਈ, ਉਹਦੇ ਵਿੱਚੋਂ ਉਹ ਇਸ ਵੀਕ ਫਿਰ ਸੈਕਿੰਡ ਉਹਨਾਂ ਦੀ ਲੋਟਰੀ ਕੱਢੀ ਲੋਟਰੀ ਜਾਣੀ ਜਾਂ ਹੈ। ਸੈਕੰਡ ਲੋਟਰੀ ਨਿਕਲਣੀ। ਸੋ ਉਹਦਾ ਕਾਰਨ ਇਹੀ ਆ ਵੀ ਈਵਨ ਦੋ ਕੰਪਨੀਆਂ ਨੇ ਕੋਲ EMPLOYEE ਲੱਭ ਵੀ ਗਏ, ਉਹ ਲੋਟਰੀ 'ਚ ਆ ਵੀ ਗਏ, ਉਹ ਕਹਿੰਦੇ ਵੀ ਨਹੀਂ ਅਸੀਂ ਹਜੇ ਹਾਇਰ ਨਹੀਂ ਕਰਨੇ ਕਿਉਂਕਿ ਪਤਾ ਨਹੀਂ ਅਫੋਰਡੇਬਿਲਟੀ ਇਕੋਨਮੀ ਜੋ ਆ ਉਹ ਕਿੱਧਰ ਨੂੰ ਜਾ ਰਹੀ ਹੈਗੀ ਆ। ਬਿਲਕੁਲ। ਸੈਂਟਰਲ ਬੈਂਕ ਨੇ ਇੰਟਰਸਟ ਰੇਟ ਇਹ ਦੇਖੋ ਇਹ ਬਹੁਤ ਜਲਦੀ ਵਾਪਰਿਆ 19 ਸਾਲਾਂ ਬਾਅਦ 0% ਤੋਂ ਇੰਟਰਸਟ ਰੇਟ ਵਿਦਿਨ 1.5 ਈਅਰ ਦੇ ਵਿੱਚ 0% ਤੋਂ 5% ਤੱਕ ਵਧਾ ਦਿੱਤਾ ਹੈ। 5.5% ਤੱਕ ਚਲਾ ਗਿਆ ਹੈਗਾ ਜੋ ਸੈਂਟਰਲ ਰਿਜ਼ਰਵ ਬੋਰਡ ਦਾ ਜਿਹੜਾ ਇੰਟਰਸਟ ਰੇਟ ਹੁੰਦਾ ਜੋ ਬੈਂਕਾਂ ਨੂੰ ਦਿੰਦੇ ਹੈਗੇ ਆ। ਇਨਫਲੇਸ਼ਨ ਕਹਿ ਰਹੇ ਆ ਵੀ 3% ਤੇ ਚਲੇ ਗਈ ਆ, ਪਰ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਉਹ ਲੱਗ ਨਹੀਂ ਰਿਹਾ ਜਿਹੜਾ, ਕਿਉਂਕਿ ਜੋ ਰੋਜ਼ਮर्रा ਦੀ ਜ਼ਿੰਦਗੀ 'ਚ ਬੰਦਾ ਚਾਹੇ ਤੁਸੀਂ ਗਰੋਸਰੀ ਯੂਜ਼ ਕਰਦੇ, ਗੈਸ ਯੂਜ਼ ਕਰਦੇ ਆ, ਤੁਹਾਡੀਆਂ ਅਪਾਰਟਮੈਂਟਾਂ ਦਾ ਰੈਂਟ ਆ, ਈਵਨ ਕੱਪੜੇ ਸਾਰਾ ਕੁਝ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਜਿਹੜਾ ਅਸਰ ਆ ਉਹ ਜ਼ਿਆਦਾ ਨਹੀਂ ਪਿਆ ਹੈ। ਜੀ ਜੀ ਅਜय ਸਿੰਘ ਜੀ, ਇੱਕ ਛੋਟੀ ਜਿਹੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ। ਖਬਰਾਂ ਦਾ ਸਿਲਸਿਲਾ ਅਪਡੇਟ ਅਮਰੀਕਾ 'ਚ ਇੱਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਸੋ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵਿੱਚ ਚੱਲੀਏ, ਸੈਨ ਫਰਾਂਸਿਸਕੋ ਤੋਂ ਆ ਰਹੀ ਆ। ਸੈਨ ਫਰਾਂਸਿਸਕੋ ਦੇ ਵਿੱਚ ਜਿਹੜੀ ਟਵਿੱਟਰ ਕੰਪਨੀ ਆ, ਉਹਨਾਂ ਨੇ ਆਪਣੀ ਜੋ ਉਹਨਾਂ ਦੀ ਬਿਲਡਿੰਗ ਆ ਉਹਦੇ ਰੂਫ ਟਾਪ ਦੇ ਉੱਤੇ ਐਕਸ ਸਾਈਨ ਲਾ ਰਿਹਾ, ਕਿਉਂਕਿ ਉਹ ਹੋ ਸਕਦਾ ਕਹਿੰਦੇ ਪਈ ਜੋ ਟਵਿੱਟਰ ਦਾ ਚਿੜੀ ਵਾਲਾ ਸਾਈਨ ਆ ਉਸ ਨੂੰ ਉਹ ਰੀਬ੍ਰਾਂਡ ਕਰਨ ਜਾ ਰਹੇ ਹੈਗੇ ਆ। ਇਨਫੈਕਟ ਹੁਣ ਹਰਜੋਤ ਸਿੰਘ ਜੀ ਸੌਰੀ ਮੈਂ ਵਿੱਚ ਟੋਕ ਰਿਹਾ, ਇਨਫੈਕਟ ਉਹਨਾਂ ਨੇ ਕਰ ਦਿੱਤਾ ਆ। ਅੱਜ ਜਦ ਮੈਂ ਸਵੇਰੇ ਉੱਠਿਆ ਤਾਂ ਟਵਿੱਟਰ ਦੀ ਚਿੜੀ ਉੱਡ ਗਈ ਸੀਗੀ, ਉਹ ਪਿੰਜਰੇ ਤੋਂ ਬਾਹਰ ਆ ਤੇ ਹੁਣ ਐਕਸ ਸਾਈਨ ਜਿਹੜਾ ਆ ਉਹ ਨਜ਼ਰ ਜਿਹੜਾ ਇਸ ਦੇ ਵਿੱਚ ਆ ਰਿਹਾ ਆ। ਤੇ ਸੈਨ ਫਰਾਂਸਿਸਕੋ ਵਾਲੇ ਕਹਿ ਰਹੇ ਵੀ ਅਸੀਂ ਜਿਹੜਾ ਇਹਨਾਂ ਨੇ ਉੱਤੇ ਸਾਈਨ ਲਾਇਆ ਆ ਉਹਦੀ ਅਸੀਂ ਇਨਵੈਸਟੀਗੇਸ਼ਨ ਕਰਨੀ ਆ। ਜੀ ਬਾਹਰ ਤੁਹਾਡੇ ਗੋਡੇ ਗੋਡੇ ਗੰਦ ਦਾ ਨਸ਼ਾ ਉੱਥੇ ਆਸਾਨੀ ਦੇ ਨਾਲ ਲੋਕੀ ਕਰ ਰਹੇ ਆ, ਉਹਦੀ ਵੀ ਇਨਵੈਸਟੀਗੇਸ਼ਨ ਕਰ ਲਓ ਭਾਈ। ਉਹਨੂੰ ਵੀ ਥੋੜਾ ਆਪਣੇ ਸ਼ਹਿਰ ਨੂੰ ਮਾੜਾ ਮੋਟਾ ਸਾਫ ਸੁਥਰਾ ਬਣਾਉਣ ਵਾਲੇ ਪਾਸੇ ਨੂੰ ਕਰ ਲਓ। ਤੇ ਮਸਕ ਹੁਣ ਟਵਿੱਟਰ ਨੂੰ ਐਵਰੀਥਿੰਗ ਐਪ ਦੇ ਵਿੱਚ ਕਨਵਰਟ ਕਰਨ ਬਾਰੇ
ਸੋਚ ਰਿਹਾ ਆ। ਜੀ ਸਟ੍ਰੀਮਿੰਗ ਵੀ ਕਰੋ, ਲਿਖੋ ਵੀ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉੱਥੇ ਉਹ ਕਰਨਾ ਕਰ ਸਕਦੇ ਹਾਂ। ਇਹ ਕਾਮਯਾਬ ਹੋਊਗੀ, ਕਾਰਗਰ ਹੋਊਗੀ ਜਾਂ ਨਹੀਂ, ਇਹ ਹੁਣ ਦੇਖਣ ਵਾਲੀ ਗੱਲ ਰਹੇਗੀ। ਬਟ ਕਾਫੀ ਵੱਡੀਆਂ ਜਿਹੜੀਆਂ ਚੇਂਜਸ ਟਵਿੱਟਰ ਦੇ ਵਿੱਚ ਆ ਰਹੀਆਂ ਆ। ਨਾਮ ਭਾਵੇਂ ਲੋਕ ਅਜੇ ਵੀ ਉਸਦਾ ਟਵਿੱਟਰ ਵਰਤਣਗੇ, ਪਰ ਉਸਨੇ ਹੁਣ x.com ਜਾਂ ਐਕਸ ਕਰਕੇ ਇਹ ਐਪ ਨੂੰ ਬਣਾ ਦਿੱਤਾ ਆ। ਜੀ, ਸੋ ਬਿਲਕੁਲ ਜਿਹੜੀ ਸਿਟੀ ਦੀ ਬਿਲਡਿੰਗ ਡਿਪਾਰਟਮੈਂਟ ਆ, ਉਹਨਾਂ ਨੇ ਕਿਹਾ ਆ ਵੀ ਜੋ ਐਕਸ ਵਾਲਾ ਸਾਈਨ ਆ ਟਵਿੱਟਰ ਦੀ ਬਿਲਡਿੰਗ ਤੇ ਲਾਇਆ ਗਿਆ ਤੇ ਉਹ ਬਿਨਾਂ ਪਰਮਿਟ ਤੋਂ ਲਾਇਆ ਗਿਆ ਹੈਗਾ। ਤੇ ਸਿਟੀ ਦੇ ਬਿਲਡਿੰਗ ਇੰਸਪੈਕਟਰ ਜਦੋਂ ਉਹ ਟਵਿੱਟਰ ਕੰਪਨੀ ਦੇ ਇੰਜੀਨੀਅਰਿੰਗ ਦੇ ਜਿਹੜੇ ਸਿਵਲ ਇੰਜੀਨੀਅਰਿੰਗ ਡਿਪਾਰਟਮੈਂਟ ਦੇ ਹੈਡ ਆ, ਉਹਨਾਂ ਨੇ ਪੁੱਛਿਆ ਤੇ ਉਹਨਾਂ ਨੇ ਕੋਈ ਜਵਾਬ ਚੱਜ ਨਾਲ ਨਹੀਂ ਦਿੱਤਾ। ਤੇ ਹੁਣ ਸਿਟੀ ਵਾਲੇ ਕਹਿੰਦੇ ਵੀ ਅਸੀਂ ਇੱਕ ਸਾਈਟੇਸ਼ਨ ਜਾਰੀ ਕਰਨ ਜਾ ਰਹੇ ਹਾਂ ਵੀ ਜਾਂ ਤਾਂ ਪਰਮਿਟ ਲੈ ਲਓ ਤੇ ਉਹ ਜੋ ਲੈਟਰ ਵਾਲਾ ਸਾਈਨ ਆ ਐਕਸ ਵਾਲਾ ਉਹਨੂੰ ਅਪਰੂਵ ਕਰਾਓ, ਤੇ ਨਹੀਂ ਤਾਂ ਜਿਹੜਾ ਤੁਹਾਨੂੰ ਆ ਫਾਈਨ ਕੀਤਾ ਜਾਊਗਾ। ਸੋ ਆਪਾਂ ਦੇਖਿਆ ਹੀ ਆ ਪਿਛਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਐਲੋਨ ਮਸਕ ਨੇ ਬਹੁਤ ਵਾਰ ਜੋ ਬਰੈਂਡਨ ਹੈਗੀ ਉੱਥੇ ਦੀ ਮੇਅਰ, ਉਹਨੂੰ ਕ੍ਰਿਟੀਸਾਈਜ਼ ਵੀ ਕੀਤਾ ਵੀ ਭਈ ਇੰਨਾ ਤੁਸੀਂ ਜਿੱਦਾਂ ਦੱਸਿਆ ਹੀ ਆ ਵੀ ਇੰਨੀ ਵਧੀਆ ਸ਼ਹਿਰ ਸੀ ਸੈਨ ਫਰਾਂਸਿਸਕੋ, ਉਹਨੂੰ ਹੋਮਲੈਸਨੈਸ ਨੇ, ਕ੍ਰਾਈਮ ਨੇ, ਡਰੱਗ ਨੇ ਇੰਨਾ ਜ਼ਿਆਦਾ ਜਿਹੜਾ ਮੈਸਅਪ ਕੀਤਾ ਆ। ਤੇ ਅੱਜ ਦੀ ਡੇਟ ਦੇ ਵਿੱਚ ਬਹੁਤ ਜ਼ਿਆਦਾ ਜੋ ਕਮਰਸ਼ੀਅਲ ਰੀਅਲ ਸਟੇਟ ਆ ਉਹ ਖਾਲੀ ਪਈ ਹੈਗੀ ਆ। ਆਪਾਂ ਪਿਛਲੇ ਹਫ਼ਤਿਆਂ 'ਚ ਦੱਸਿਆ ਸੀ ਕਿਸ ਤਰ੍ਹਾਂ 1.6 ਬਿਲੀਅਨ ਡਾਲਰ ਵਾਲਾ ਹੋਟਲ ਉਹ ਬੰਦ ਕਰਨ ਜਾ ਰਹੇ ਆ ਕਿਉਂਕਿ ਉਹਦਾ ਲੋਨ ਜਿਹੜਾ 765 ਮਿਲੀਅਨ ਦਾ ਆ, ਉਹ ਕਹਿੰਦੇ ਅਸੀਂ ਇੱਥੇ ਛੱਡ ਦੇਣਾ ਹੈਗਾ ਆ, ਕਿਉਂਕਿ ਆਕੂਪੈਂਸੀ 30% ਤੱਕ ਰਹਿ ਗਈ। ਤੇ ਜਦੋਂ ਵੀ ਕਹਿੰਦੇ ਸਾਡੇ ਗੈਸਟ ਬਾਹਰ ਨਿਕਲਦੇ ਹੋਟਲ ਤੋਂ ਤਾਂ ਮੂਹਰੇ ਜੋ ਆ ਗੰਦ ਖਿਲਰਿਆ ਹੁੰਦਾ, ਹੋਮਲੈਸ ਵੱਡੀ ਗਿਣਤੀ ਦੇ ਵਿੱਚ ਲੋਕ ਹੁੰਦੇ ਆ। ਸੋ ਇਹ ਵੀ ਹੋ ਸਕਦਾ ਜੇ ਇਦਾਂ ਤੰਗ ਕਰੂਗੇ। ਤੁਹਾਨੂੰ ਪਤਾ ਹੀ ਆ ਵੀ ਲੋਨ ਮਸਕ ਤਾਂ ਬੜਾ ਆਪਣੀ ਮਰਜ਼ੀ ਦਾ ਮਾਲਕ ਆ। ਪਹਿਲਾਂ ਵੀ ਉਹ ਕਾਫੀ ਵੱਡਾ ਆਪਰੇਸ਼ਨ ਮੂਵ ਕਰ ਗਿਆ ਟੈਕਸਸ ਨੂੰ, ਤੇ ਕਿਤੇ ਇਹ ਵੀ ਜਿਹੜਾ ਆਪਰੇਸ਼ਨ ਆ ਉਹ ਆਪਣਾ ਟੈਕਸਸ ਨੂੰ ਮੂਵ ਨਾ ਕਰ ਲੈ। ਜੀ ਜੀ। ਅਗਲੀ ਜਿਹੜੀ ਖਬਰ ਆ ਰਹੀ ਆ ਸਦਰਨ ਕੈਲੀਫੋਰਨੀਆ ਚੋਂ, ਅਪਲੈਂਡ ਕੈਲੀਫੋਰਨੀਆ ਦੇ ਵਿੱਚ ਮੰਦਭਾਗੀ ਖਬਰ ਆਈ। ਇੱਕ ਪਾਇਲਟ ਤੇ 2 ਪੈਸੇਂਜਰ ਉਹਨਾਂ ਦੀ ਕੱਲ ਮੌਤ ਹੋ ਗਈ ਜਦ ਇੱਕ ਸਿੰਗਲ ਇੰਜਨ ਪਲੇਨ ਜਿਹੜਾ ਸੀਗਾ ਉੱਥੇ ਹੈਂਗਰ ਦੇ ਵਿੱਚ ਕ੍ਰੈਸ਼ ਹੋ ਗਿਆ। ਉਸ ਤੋਂ ਬਾਅਦ ਦੇ ਵਿੱਚ ਉਸ ਨੂੰ ਅੱਗ ਲੱਗ ਗਈ। ਬੀਚ ਕ੍ਰਾਫਟ P-35 ਸਿੰਗਲ ਇੰਜਨ ਪਲੇਨ ਜਿਹੜਾ ਆ ਉਸ ਵਿੱਚ 3 ਜਾਣੇ ਉਸ ਟਾਈਮ ਸਵਾਰ ਸੀਗੇ। ਤਕਰੀਬਨ ਸਵੇਰੇ 6:30 ਵਜੇ ਉਸ ਨੇ ਉਡਾਨ ਜਿਹੜੀ ਉਹ ਭਰਨੀ ਸੀਗੀ ਤੇ ਇਹ ਹੈਂਗਰ ਦੇ ਵਿੱਚ ਹੀ ਕ੍ਰੈਸ਼ ਕਰ ਗਿਆ। ਸੈਨ ਬਰਨਾਰਡੀਨੋ ਕਾਉਂਟੀ ਦੇ ਜਿਹੜੇ ਫਾਇਰ ਫਾਈਟਰਸ ਆ ਉਹ ਮੌਕੇ ਤੇ ਆ ਕੇ ਉਹਨਾਂ ਨੇ ਅੱਗ ਦੇ ਉੱਤੇ ਕਾਬੂ ਤਾਂ ਜਿਹੜਾ ਉਹ ਪਾਇਆ ਤੇ ਉਹਨਾਂ ਨੇ ਕਿਹਾ ਵੀ ਸਾਨੂੰ 3 ਪੀੜਤ ਜਿਹੜੇ ਆ ਲਾਸ਼ਾਂ ਜਿਹੜੀਆਂ ਉੱਥੋਂ ਬਰਾਮਦ ਜਿਹੜੀਆਂ ਹੋਈਆਂ। ਇਹ ਐਲਏ ਤੋਂ 40 ਮੀਲ ਰਿਵਰ ਸਾਈਡ ਵਾਲੇ ਪਾਸੇ ਨੂੰ ਇਹ ਅਪਲੈਂਡ ਸ਼ਹਿਰ ਪੈਂਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਇੱਕ ਹਿਸਟੋਰਿਕ ਗਰੋਥ ਤੋਂ ਬਾਅਦ ਹੁਣ ਸਟੈਗਨੇਸ਼ਨ ਵੱਲ ਚੱਲ ਰਿਹਾ। ਕਹਿੰਦੇ ਵੀ ਇੰਨੀ ਜ਼ਿਆਦਾ ਵਧਣ ਤੋਂ ਬਾਅਦ ਕੈਲੀਫੋਰਨੀਆ ਦੇ ਹੁਣ ਉਹ ਇੱਕ ਤਾਂ ਟਾਈਮ ਦੇ ਉੱਤੇ ਖੜ ਗਿਆ ਜਾਂ ਇੱਥੇ ਦੀ ਜਿਹੜੀ ਪੋਪੂਲੇਸ਼ਨ ਆ ਉਹ ਘਟਣੀ ਸ਼ੁਰੂ ਹੋ ਗਈ ਆ। 173 ਸਾਲਾਂ ਦਾ ਇਤਿਹਾਸ ਆ, ਉਹਦੇ ਸੰਬੰਧ ਦੇ ਵਿੱਚ ਇਹ ਜਿਹੜੀ ਨਵੀਂ ਰਿਸਰਚ ਆ ਉਹ ਸਾਹਮਣੇ ਆਈ ਆ। ਕਹਿੰਦੇ ਭਈ 40 ਮਿਲੀਅਨ ਤੱਕ ਪੋਪੂਲੇਸ਼ਨ ਕੈਲੀਫੋਰਨੀਆ ਦੀ ਪਹੁੰਚ ਚੁੱਕੀ ਆ। ਅਮਰੀਕਾ ਦਾ ਮੋਸਟ ਪੋਪੂਲਸ ਸਟੇਟ ਆ, ਸਭ ਤੋਂ ਜ਼ਿਆਦਾ ਲੋਕ ਕੈਲੀਫੋਰਨੀਆ 'ਚ ਆ। ਇਹਦੀ ਇਕੋਨਮੀ 3.6 ਟ੍ਰਿਲੀਅਨ ਡਾਲਰ ਤੱਕ ਪਹੁੰਚ ਗਈ ਸੀ, ਚੌਥੀ ਲਾਰਜੈਸਟ ਪੂਰੇ ਦੁਨੀਆ ਦੇ ਵਿੱਚ। 310.8 ਬਿਲੀਅਨ ਡਾਲਰ ਸਟੇਟ ਦਾ ਬਜਟ ਆ ਜਿਹੜਾ ਕਿ ਪੂਰੇ ਰਸ਼ੀਆ ਦਾ ਬਣਦਾ ਹੈ। ਪੂਰੇ ਰਸ਼ੀਆ ਜਿਹੜੀ ਆ ਸਰਕਾਰ ਜਿਹੜੀ ਰਸ਼ੀਆ ਦੀ ਕੰਟਰੀ ਆ ਉਹਦੇ ਬਰਾਬਰ ਸੀਗਾ। ਪਰ ਹੁਣ ਜੋ ਪੋਪੂਲੇਸ਼ਨ ਆ ਇਹ ਡਾਊਨਵਰਡ ਜਾਣੀ ਸ਼ੁਰੂ ਹੋ ਗਈ ਹੈਗੀ ਆ। ਕਹਿੰਦੇ ਭਈ 2060 ਤੱਕ ਜਿਹੜੀ ਕੈਲੀਫੋਰਨੀਆ ਦੀ ਪੋਪੂਲੇਸ਼ਨ ਉਹ 40 ਮਿਲੀਅਨ ਦੇ ਕਰੀਬ ਰਹੂਗੀ, ਜਦ ਕਿ ਕੁਝ ਸਾਲ ਪਹਿਲਾਂ ਇਹ ਪ੍ਰੈਡਿਕਟ ਕੀਤਾ ਗਿਆ ਸੀ ਵੀ ਕੈਲੀਫੋਰਨੀਆ ਦੀ ਪੋਪੂਲੇਸ਼ਨ 50 ਮਿਲੀਅਨ ਤੱਕ ਸੰਨ 2060 ਤੱਕ ਪਹੁੰਚ ਜਾਊਗੀ। ਸਟੇਟ ਦੇ ਜੋ ਬਜਟ ਪ੍ਰੋਜੈਕਸ਼ਨਸ ਆ ਉਹਨਾਂ ਦੇ ਨਾਲ ਵੀ ਇਹ ਹੋ ਰਿਹਾ ਵੀ ਜੋ 18 ਤੋਂ 64 ਸਾਲ ਦੇ ਲੋਕ ਆ ਉਹਨਾਂ ਦੀ ਉਹ ਘਟ ਰਹੇ ਹੈਗੇ ਆ, ਰਿਟਾਇਰ ਹੋ ਰਹੇ ਹੈਗੇ ਆ। ਜਿਹੜੇ ਯੰਗ ਲੋਕ ਆ ਉਹ ਉਹਨਾਂ ਲਈ ਸਰਵਾਈਵ ਕਰਨਾ ਕੈਲੀਫੋਰਨੀਆ 'ਚ ਬੜਾ ਔਖਾ ਆ ਤੇ ਉਹ ਹੋਰ ਸਟੇਟਾਂ ਦੇ ਵਿੱਚ ਮੂਵ ਹੋ ਰਹੇ ਆ। ਸੋ ਕੱਲਾ ਕੈਲੀਫੋਰਨੀਆ ਨਹੀਂ, ਨਿਊਯਾਰਕ ਵੀ 2 ਜਿਹੜੀਆਂ ਡੈਮੋਕ੍ਰੇਟ ਸਟੇਟਸ ਆ ਇਹ ਉਹਨਾਂ ਨਾਲੋਂ ਹੁਣ ਜਿਹੜੀਆਂ ਰੈੱਡ ਸਟੇਟਸ ਆ ਉਧਰ ਲੋਕ ਜਾਂ ਉਹ ਫਲੋਰੀਡਾ ਆ ਜਾਂ ਟੈਕਸਸ ਆ
ਉਹਨਾਂ ਦੇ ਵਿੱਚ ਮੂਵ ਹੋ ਰਹੇ ਹੈਗੇ, ਖਾਸ ਕਰਕੇ ਜਿਹੜੀ ਯੰਗ ਜਨਰੇਸ਼ਨ ਆ, ਕਿਉਂਕਿ ਇੱਥੇ ਸਰਵਾਈਵ ਕਰਨਾ ਬੜਾ ਔਖਾ ਹੈ। ਆਪਾਂ ਪਹਿਲੀਆਂ ਖਬਰਾਂ 'ਚ ਵੀ ਦੱਸਿਆ ਸੀ ਵੀ ਕਿੰਨੀ ਜ਼ਿਆਦਾ ਜੋ ਮਹਿੰਗਾਈ ਆ, ਖਾਸ ਕਰਕੇ ਅਪਾਰਟਮੈਂਟ ਜਾਂ ਘਰਾਂ ਨੂੰ ਲੈ ਕੇ। ਤੇ ਇਹਦੇ ਜੀ ਨਾਲ ਹੁਣ ਜੋ ਟੈਕਸਸ ਆ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਘਾਟਾ ਪਊਗਾ, ਕਿਉਂਕਿ ਜੇ ਕਹਿੰਦੇ ਵੀ 2 ਲੱਖ ਤੋਂ ਵੱਧ ਸੈਲਰੀ ਵਾਲੇ ਲੋਕ ਤਾਂ ਬਹੁਤ ਜ਼ਿਆਦਾ ਮੂਵ ਕੈਲੀਫੋਰਨੀਆ 'ਚ ਹੋ ਗਏ। ਸਮਾਰਟ ਐਸੈਟ ਕਰਕੇ ਕੰਪਨੀ ਆ, ਉਹਨਾਂ ਨੇ ਇਹ ਡਾਟਾ ਦਿੱਤਾ ਹੈ ਵੀ ਨਿਊਯਾਰਕ ਤੇ ਕੈਲੀਫੋਰਨੀਆ ਤੋਂ ਜਿਨ੍ਹਾਂ ਲੋਕਾਂ ਦੀ 200,000 ਤੋਂ ਵੱਧ ਦੀ ਸੈਲਰੀ ਸੀ ਉਹ ਵੀ ਇੱਥੋਂ ਮੂਵ ਹੋਏ ਹੈਗੇ ਆ। ਸੋ ਇਹ ਕੈਲੀਫੋਰਨੀਆ ਦੀ ਜਿਹੜੀ ਸਿਚੁਏਸ਼ਨ ਆ ਕਾਫੀ ਚੇਂਜ ਹੁੰਦੀ ਜਾ ਰਹੀ ਹੈਗੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰੀਏ ਓਹਾਇਓ ਤੋਂ ਇੱਕ ਐਨੀਮਲ ਰੈਸਕਿਊਅਰ ਉਸ ਨੂੰ ਕਹਿੰਦੇ ਵੀ ਗ੍ਰਿਫਤਾਰ ਕੀਤਾ ਗਿਆ ਤੇ ਉਸ ਉੱਤੇ ਕਈ ਦਰਜਨ ਜਿਹੜੇ ਫੈਲਨੀ ਚਾਰजेस ਲੱਗ ਸਕਦੇ ਆ। ਜਦ ਬਟਲਰ ਕਾਉਂਟੀ ਦੇ ਸ਼ੈਰਿਫ ਆਫਿਸ ਨੇ ਇਸ ਦੇ ਆਪਰੇਟਰ ਦੇ ਛਾਪਾ ਮਾਰਿਆ ਤਾਂ ਉਹਨਾਂ ਨੂੰ 30 ਜਿਹੜੇ ਆ ਮ੍ਰਿਤ ਕੁੱਤੇ ਉੱਥੇ ਉਹਦੀਆਂ 2 ਲੋਕੇਸ਼ਨਸ ਦੇ ਉੱਤੇ ਲੱਭੇ ਤੇ 90 ਜਿਹੜੇ ਆ ਉਹ ਲਾਈਵ ਸੀਗੇ, ਪਰ ਕਹਿੰਦੇ ਬਹੁਤ ਹੀ ਮਾੜੀਆਂ ਤੇ ਇਤਰਾਜ਼ਯੋਗ ਸਥਿਤੀਆਂ ਦੇ ਵਿੱਚ ਇਹ ਜਾਨਵਰ ਉਹਨਾਂ ਨੂੰ ਰੱਖੇ ਹੋਏ ਸੀ। ਹੈਲਪਿੰਗ ਹੈਂਡਸ ਫਾਰ ਫਰੀ ਪਾਜ਼ ਇਸ ਨਾਂ ਦੇ ਉੱਤੇ ਇਹ ਰੈਸਕਿਊ ਐਨੀਮਲ ਰੈਸਕਿਊ ਜਿਹੜਾ ਆਪਰੇਟਰ ਆ ਉਹ ਕੰਮ ਕਰ ਰਿਹਾ ਸੀ। ਸ਼ੈਰਿਫ ਆਫਿਸ ਨੇ ਅੱਜ ਇਸ ਦੇ ਬਾਰੇ ਇਹ ਜਾਣਕਾਰੀ ਦਿੱਤੀ ਆ। ਸਸਪੈਕਟ ਰੋਂਡਾ ਮਰਫੀ ਜਿਹੜੀ ਕਿ ਆਰਗੇਨਾਈਜੇਸ਼ਨ ਦੀ ਓਨਰ ਤੇ ਆਪਰੇਟਰ ਦੱਸੀ ਜਾਂਦੀ, ਇਸ ਉੱਤੇ ਕਹਿੰਦੇ ਵੀ ਦਰਜਨਾਂ ਹੀ ਨਿਗਲੈਕਟ ਦੇ, ਕਰੂਐਲਿਟੀ ਟੂ ਕੰਪੈਨੀਅਨ ਐਨੀਮਲਸ ਜਿਹੜੀਆਂ ਫੈਲਨੀ ਤੇ ਮਿਸਡਮੀਨਰ ਚਾਰजेस ਆ ਇਸ ਉੱਤੇ ਲੱਗਣਗੇ। ਉਹਨਾਂ ਨੇ ਕਈ ਜਿਹੜੇ ਜਾਨਵਰਾਂ ਨੂੰ ਖੁੱਲੀ ਹਵਾ ਦੇ ਵਿੱਚ ਵੀ ਲੈ ਕੇ ਆਂਦਾ ਤਾਂ ਜੋ ਉਹ ਚੱਜ ਨਾਲ ਸਾਹ ਲੈ ਸਕਣ। ਕਈ ਵਾਰੀ ਆਪਾਂ ਦੇਖਦੇ ਹਾਂ ਵੀ ਇਹ ਜਿਹੜੇ ਰੈਸਕਿਊਅਰਸ ਜਾਂ ਲੋਕਾਂ ਦੇ ਘਰਾਂ ਚੋਂ ਜਾਨਵਰ ਨੂੰ ਲੈ ਕੇ ਜਾਂਦੇ ਆ, ਇਹ ਆਪਾਂ ਸੋਚਦੇ ਹਾਂ ਵੀ ਸ਼ਾਇਦ ਇਹ ਚੱਜ ਦੀ ਥਾਂ ਤੇ ਰੱਖਣਗੇ, ਪਰ ਕਹਿੰਦੇ ਬਹੁਤ ਹੀ ਮਾੜੀ ਹਾਲਾਤਾਂ ਦੇ ਵਿੱਚ ਇਸ ਨੂੰ ਨੇ ਰੱਖਿਆ ਹੋਇਆ ਸੀ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਜਾਂਦੇ ਜਾਂਦੇ ਦੱਸਦੇ ਜਾਈਏ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ 'ਚ ਕਾਫੀ ਚੇਂਜਸ ਆ ਰਹੀਆਂ। ਸਾਡੀ ਟੀਮ ਦੇ ਵਿੱਚ ਕਾਫੀ ਵਾਧਾ ਹੋਇਆ ਹੈਗਾ। ਤੁਹਾਡਾ ਵੀ ਜਿੰਨੇ ਸਾਡੇ ਸਰੋਤੇ ਸੁਣ ਰਹੇ ਆ, ਕੋਈ ਵਿਚਾਰ ਹੋਵੇ, ਕੋਈ ਪ੍ਰੋਗਰਾਮ ਦੀ ਸੁਜੈਸ਼ਨ ਹੋਵੇ, ਤੁਸੀਂ ਜ਼ਰੂਰ ਪੰਜਾਬੀ ਰੇਡੀਓ USA ਦੇ ਸਟੂਡੀਓ 408 272 5200 ਤੇ ਕਾਲ ਕਰਕੇ ਆਪਣੀ ਵਿਚਾਰ ਦੇ ਸਕਦੇ ਹੋ। ਜੀ ਬਿਲਕੁਲ, ਨਵੀਆਂ ਆਵਾਜ਼ਾਂ, ਨਵੇਂ ਪ੍ਰੋਗਰਾਮ, ਇਹ ਸਾਰੀਆਂ ਚੀਜ਼ਾਂ ਦੇ ਲਈ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ ਟਿਊਨ ਇਨ ਰਹੋ। ਪੰਜਾਬੀਆਂ ਨੂੰ, ਪੰਜਾਬੀ ਦੀ ਗੱਲਬਾਤ ਨੂੰ, ਪੰਜਾਬੀ ਬੋਲੀ ਨੂੰ ਹਮੇਸ਼ਾ ਹੀ ਉੱਤੇ ਚੱਕਣ ਦੇ ਲਈ ਨਵੇਂ ਤੋਂ ਨਵੇਂ ਪ੍ਰੋਗਰਾਮ ਆਪਾਂ ਲੈ ਕੇ ਆਉਂਦੇ ਰਵਾਂਗੇ। ਲੋਕਾਂ ਦੀ ਆਵਾਜ਼ ਇੱਦਾਂ ਹੀ ਆਪਾਂ ਬਣੇ ਰਹਾਂਗੇ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਹੀ ਪਿਆਰ ਸਤਿਕਾਰ ਸਨੇਗੀ ਜੀ। ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।